यार मेरे नाल एक ना गलजारी अच्छा गलजार सिंह वो नाल सिंह आंदे ने सिंह नहीं आंदे अच्छा ਤੁਸੀਂ ਵੈਸੇ ਗੁਲਜ਼ਾਰੀ ਦਾ ਪਿਆਰ ਨਾਲ ਕਹਿੰਦੇ ਹੋ एक तारी सी ਹੂੰ तारी सिंह वो दोवें भरा हन ਅੱਛਾ ਇਹ ਕਿਹਦੇ ਮੁੰਡੇ ਸਨ हजूर सिंह दे ਅੱਛਾ ਹਜ਼ੂਰ ਸਿੰਘ ਦੇ जेड़ा है दूजा अपना इकबाल दे कपूरा ਹੂੰ इंद्रू ਹੂੰ ते ऊदा नहीं हमला शेरे कोट होया ਅੱਛਾ ਸ਼ੇਰੇ ਕੋਟ ਦਾ ਤਾਂ ਬੜਾ ਮਸ਼ਹੂਰ ਹੋਇਆ ਹਮਲਾ बड़ा मशहूर है साडा भाई सी जिस बम फैर कड्डे हैं ਤੁਹਾਡਾ ਭਾਈ ਸੀ भाई सी साडा ਜੀ ਅਸੀਂ ਬੜਾ ਸੁਣਿਆ ਕਿ ਉਹ ਘੁਮਿਆਰਾਂ ਦਾ ਮੁੰਡਾ ਸੀ ਜੀ वो ਉਹਨੇ मेरा भरा सी बड़ा ਅੱਛਾ ਤੁਹਾਨੂੰ ਤੇ ਫਿਰ ਉਹਨੇ ਪੂਰੀ ਕਹਾਣੀ ਦੱਸੀ ਹੋਣੀ ਕੀ ਹੋਇਆ ਸੀ ਉੱਥੇ ਸਾਨੂੰ ਉਹਦੇ ਬਾਰੇ ਦੱਸੋ ਵੇਖੀ ਉਹ ਕਹਾਣੀ ਉਹਨਾਂ ਇਸ਼ਤਿਹਾਰ ਲਾ ਦਿੱਤੇ ਹਨ ਇਹਨਾਂ ਮਟਵੀਂ ਆ ਕੇ ਬਈ 7 ਪਿੰਡ ਸਾੜ ਕੇ ਜਾਣੇ ਨੇ ਸ਼ੇਰੇ ਕੋਟੀਆਂ ਦੀਆਂ ਭਣੇਵਿਆਂ ਨੇ ਇਧਰੋਂ ਮੁੜ ਪਏ ਬੰਦੇ ਸਾਡਾ ਇੱਕ ਹੋਰ ਸੀ ਭਰਾ ਹੂੰ ਗੂੰਗਾ ਸੀ ਉਹ ਉੱਥੇ ਸਾਡੀ ਵਾਈ ਸੀ ਹੂੰ ਉਹ ਢੱਗੇ ਬੰਨਣ ਗਿਆ ਹੈ, ਕਿਸੇ ਨੂੰ ਪੁੱਛਿਆ ਨਹੀਂ ਉਹ ਹੂੰ ਉਹ ਜੋ ਮਨਾਰੇ ਚੜੇ ਹੁੰਦੇ ਹਨ 7-8 ਸਿੱਖ ਅੱਛਾ ਉਹ ਢੱਗੇ ਲਈ ਜਾਂਦਾ ਸੀ 2 ਛੱਡੇ ਆ 2 ਫੜੇ ਆ ਹੂੰ ਉਹਨਾਂ ਉਸ ਨੇ ਬਲਮਾਂ ਨੂੰ ਮਾਰੀਆਂ ਜਵਾਨ ਉਹ ਚੰਗਾ ਸੀ ਹੋਈਆਂ ਤੁਹਾਡੇ ਭਾਈ ਨੂੰ ਆ ਅੱਛਾ ਜਿਹੜਾ ਇੱਕ ਸਾਡਾ ਭਾਈ ਸੀ ਨਾ ਉਹਨੂੰ ਵੱਜੀਆਂ ਹੂੰ ਉਹ ਕਿਸੇ ਆ ਕੇ ਦੱਸਿਆ ਸਾਡੇ ਬਾਪ ਨੂੰ ਇਹ ਗੱਲ ਮੁੰਡੇ ਤੁਹਾਡੇ ਨੂੰ ਸਿੱਖ ਮਾਰ ਗਏ ਨੇ ਹੂੰ ਇਹ ਮੈਂ ਡੰਡਾ ਸੋਡਾ ਲੈ ਕੇ ਭੱਜੇ ਉਹ ਬਾਜਵਾ ਜਿਹੜਾ ਸੀ ਬਾਜਵੇ ਦੇ ਉਹਨੂੰ ਵੱਜੀ ਕੋਈ ਨਾ ਹੂੰ ਉਹ ਪਾਣੀ 'ਚ ਵੜ ਗਿਆ ਨਾਰੇ ਅੱਛਾ ਫਿਰ ਉਸ ਮਾਰੀ ਉਸੇ ਇੱਥੋਂ ਪਾਈ ਹੂੰ ਹਲਕੇ ਜੋ ਖੋਲੀਏ ਕਿਸੇ ਕਿਤੇ ਮਾਰਿਆ ਗਿਆ ਇੱਥੇ ਅੱਛਾ ਤੇ 5 ਜਿਹੜੇ ਨੇ ਉਹ ਭੱਜ ਗਏ ਹੂੰ ਉਹਨੇ ਕੋਲ ਏਡੇ ਏਡੇ ਚੱਕਰ ਜਿਹੇ ਆਉਂਦੇ ਨੇ ਚੱਕਰ ਚਲਾਉਂਦੇ ਨੇ ਤੇ ਮਾਰਨ ਤੇ ਹਰ ਵੱਢ ਕੇ ਲੈ ਪੰਜ ਗਏ। ਵੜ ਕੇ ਲੈ ਜਾਂਦੇ ਉਹ ਜਨਾਬ ਉਸ ਨਾਲ ਮੁੰਡੇ ਵੀ ਆ ਗਿਆ ਘੋੜੀ ਤੇ ਹੂੰ ਜਦੋਂ ਇਹ ਪਿੰਡ ਵੇਖਿਆ ਉਹ ਨਿਜ਼ਾਮਦੀਨ ਉਹਦੇ ਨਾਂ ਸੀ ਸੱਟ ਲੱਗੀ ਸਾਡਾ ਭਰਾ ਜਿਹੜਾ ਸੀ ਅੱਛਾ ਉਹ ਕਹਿੰਦਾ ਕਿੱਧਰ ਨੂੰ ਕਿਹੜਾ ਹੈਗਾ ਪੰਜ ਨੂੰ ਗਏ ਨੇ ਉਹ ਘੋੜੀ ਭਜਾ ਲਈ ਕਿਰਾਏ ਤੇ ਉਸ ਮਾਰਿਆ ਮੋਗੀ ਇੱਥੇ ਆਉਂਦੀ ਹੈ ਪਿੱਛੇ ਅੱਛਾ ਰੈਫਲ ਨਾਲ ਹੂੰ ਤੇ 2 ਭੱਜ ਗਏ ਅਸੀਂ ਜਿਹੜੇ ਗਏ ਕਿਸ਼ਾਨੂ ਤੇ ਇੱਕ ਤਾਰੀ ਤੇ ਇੱਕ ਮੈਂ ਅੱਛਾ ਉਹਦਾ ਡੇਰਾ ਬੇਰ ਖਾਨ ਹੂੰ ਐਡੀ ਡੇਰਾ ਬੇਰ ਖਾਨ ਗਏ ਹੂੰ ਬਾਅਦੋਂ ਇਹ ਕੰਮ ਬਣਿਆ ਸੀ ਅੱਛਾ ਜੇ ਅਸੀਂ ਇਹ ਲੱਭਦੇ ਫਿਰ ਸਾਡੇ ਮੁੰਡੇ ਕੋਲ ਕਿਸੇ ਮਾਰ ਨਹੀਂ ਛੱਡੇ ਅੱਛਾ ਸਿੱਖ ਵੀ ਤੂੰ ਤਾਂ ਤਿਆਰ ਜੋ ਹੋਏ ਹਾਂ ਜਾਣ ਨੂੰ ਘੋੜੀਆਂ ਗਾੜੀਆਂ ਪੀੜੀਆਂ ਆ ਵੀ ਸਾਡੇ ਮੁੰਡੇ ਕੇ ਮਾਰੇ ਲੱਭਦੇ ਫਿਰਨ ਅਸੀਂ ਉਦੋਂ ਤਰਾਵੇ ਲੈ ਕੋ ਕੱਚੇ ਪੱਕੇ ਇੰਨੇ ਝੋਲੀਆਂ ਦੇ ਬੇਰ ਪਾਣ ਵਾਲੇ ਖਾਣੇ ਹੋਣੇ ਨਾਲ ਆਖੇ ਅੱਛਾ ਉਹ ਜਦੋਂ ਇਹ ਪਿਆਰਾ ਸਿੰਘ ਨੇ ਵੇਖਿਆ ਨੂੰ ਉਹਨੇ ਭੱਜ ਕੇ ਅਸੀਂ ਇਸ ਟਾਈਮ ਪਿੰਡ ਕਾਲੋਵਾਲਾ ਦੇ ਵਿੱਚ ਪਹੁੰਚੇ ਹਾਂ ਤੇ ਇਹ ਜਿਹੜੀ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦਰਬਾਰ ਸ਼ਰੀਫ ਵੀ ਹੈ ਤੇ ਬਜ਼ੁਰਗ ਸਾਨੂੰ ਦੱਸਿਆ ਕਿ ਇਹ ਜਿਹੜਾ ਬੋਰਡ ਹੈ ਇਹ ਬਹੁਤ ਪੁਰਾਣਾ ਬੋਰਡ ਹੈ ਦੇਖੋ ਕਿੱਡਾ ਫੈਲਿਆ ਹੋਇਆ ਬੋਰਡ ਹੈ ਤੇ ਇੱਥੋਂ ਲੱਗ ਕੇ ਉਹ ਸਾਹਮਣੇ ਜਿਹੜੀ ਪੱਕੀ ਮਸਜਿਦ ਨਜ਼ਰ ਆ ਰਹੀ ਹੈ ਨਾ ਉੱਥੇ ਤੱਕ ਸਿੱਖਾਂ ਨੇ ਇਹ ਜਗ੍ਹਾ ਦਿੱਤੀ ਸੀ ਤੇ ਇਹ ਦੇਖੋ ਜੀ ਇੱਧਰ ਬੁਰਜੀ ਵਿਰਕਾਂ ਪਿੰਡ ਹੈ ਜੀ ਨਹਿਰ ਦੇ ਇੱਧਰਲੀ ਸਾਈਡ ਤੇ ਬੁਰਜੀ ਵਿਰਕਾਂ ਪਿੰਡ ਹੈ ਤੇ ਇਹ ਬਿਲਕੁਲ ਨਾਲ ਹੀ ਕਾਲੋਵਾਲਾ ਪਿੰਡ ਹੈ ਨਹਿਰ ਦੇ ਦੂਜੀ ਸਾਈਡ ਤੇ ਕਾਲੋਵਾਲਾ ਪਿੰਡ ਹੈ ਇਹ ਨਹਿਰ ਆਉਂਦੀ ਹੈ ਜੀ ਮੱਟੀ ਭਾਈਕਾ ਨੂੰ ਜਾਂਦੀ ਹੈ ਤੇ ਇਹ ਪਿੰਡ ਜਿਹੜਾ ਸਾਹਮਣੇ ਹੈ ਇਹ ਕਾਲੋਵਾਲਾ ਪਿੰਡ ਹੈ ਪੁਰਾਣਾ ਪੁਲ ਹੈ अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਕਾਲੋਵਾਲਾ ਤਹਿਸੀਲ ਨੁਸ਼ਹਿਰਾ ਤੇ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਬੈਠੇ ਆ ਤੇ ਅੱਜ ਸਾਡੀ ਮੁਲਾਕਾਤ ਹੈ ਇੱਥੋਂ ਦੇ ਲੋਕਲ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ 47 ਨੂੰ ਆਪਣੀ ਅੱਖੀ ਵੇਖਿਆ ਇੱਥੇ ਕਿਹੜੇ ਸਿੱਖ ਰਹਿੰਦੇ ਸੀ ਕਿਹੜੇ ਹਿੰਦੂ ਰਹਿੰਦੇ ਸੀ ਕਿਹੜੇ ਮੁਸਲਮਾਨ ਇੱਥੇ ਹੋਏ ਉਹਨਾਂ ਦੇ ਬਾਰੇ ਸਾਰੀ ਗੱਲਬਾਤ ਬਜ਼ੁਰਗਾਂ ਕੋਲ ਪੁੱਛਾਂਗੇ ਇਹਨਾਂ ਦੀ ਮਾਸ਼ਾਅੱਲਾ ਕਾਫੀ ਅੱਛੀ ਯਾਦਾਸ਼ਤ ਹੈ ਤੇ ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ अस्सलाम वालेकुम ਵਾਲੇਕੁਮ की हाल चाल है बुजुर्गो बखैर तुसी सुनाओ राजी हाँ जी ठीक ठाक की नाम है ਤੁਹਾਡਾ शाह मुहम्मद शाह मुहम्मद हाँ ਤੇ ਤੁਹਾਡੇ ਵਾਲਿਦ ਸਾਹਿਬ ਦਾ शेर मुहम्मद ਸ਼ੇਰ ਮੁਹੰਮਦ ਤੇ ਦਾਦਾ ਜੀ ਦਾ अल्लाह दिता ਅੱਲਾ ਦਿੱਤਾ
ਕਿਹੜੀ ਬਰਾਦਰੀ ਆਪਣੀ? ਆਪਣੀ ਰਮਾਨੀ ਬਲਾਦ ਰਹਿਮਾਨੀ ਬਰਾਦਰੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੰਡ ਹੈ ਜੀ। ਜਿੱਥੇ ਅਸੀਂ ਇਸ ਟਾਈਮ ਬੈਠੇ ਹਾਂ, ਇਹਦਾ ਪੂਰਾ ਨਾਮ ਕੀ ਹੈ? ਇਹਦੇ ਨਾਂ ਕੋਲੋ ਵਾਲਾ। ਕੋਲੋਵਾਲਾ। ਕੋਲੋਵਾਲਾ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਨੇ? ਜਬੁਰਜੀ ਵਿਰਕਾਂ, ਹੂੰ ਖਾਨ ਮੁਸਲਮਾਨ, ਹੂੰ ਮਾੜੀ ਪਿੰਡਰਾਂ, ਹਾਂਜੀ। ਸਾਧੂ ਪਗਾਲਾ। ਆ 2 ਪਿੰਡ ਨੇ, ਸਾਧੂ ਦੇ ਪਗਾਲਾ 2 ਪਿੰਡ। ਅੱਛਾ। ਅੱਗੇ ਜਾ ਲਾਲੇ ਪਰ ਆ ਜਾਓ, ਹੂੰ ਭਾਣੋ ਕੇ ਮਟਮ, ਅੱਛਾ। ਭਾਈ ਕੇ ਮਟਮ, ਸਹੀ। ਇਹ ਦੁਆਲੇ ਦੁਆਲੇ ਪਿੰਡ ਨੇ। ਤੇ ਤਹਿਸੀਲ ਇਹਦੀ ਤਹਿਸੀਲ ਹੈ ਜੀ ਇਸ ਵੇਲੇ ਹੁਣ ਜ਼ਿਲ੍ਹਾ ਇੱਥੇ ਹੀ ਬਣ ਗਈ। ਨਸ਼ਹਿਰਾ। ਥਾਣਾ ਤਹਿਸੀਲ ਨਸ਼ਹਿਰਾ ਵਿਰਕਾਂ, ਤੇ ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਪਹਿਲੇ ਤਹਿਸੀਲ ਗੁਜਰਾਂਵਾਲਾ। ਪਹਿਲਾਂ ਤਹਿਸੀਲ ਗੁਜਰਾਂਵਾਲੇ ਸੀ, ਅੱਛਾ ਇੱਥੇ ਅੱਛਾ ਸਿਰਫ ਥਾਣਾ ਹੀ 5-4 ਸਿਪਾਹੀ ਰਹਿੰਦੇ ਹਨ। ਅੱਛਾ 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 ਸਹੀ ਹੋ ਗਿਆ। ਇਹ ਜਿਹੜਾ ਪਿੰਡ ਹੈ ਤੁਹਾਡਾ, ਜੀ। ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਹੁੰਦੀ ਸੀ ਉਦੋਂ ਕਿ ਹੁਣ ਉਸ ਵੇਲੇ? 47 ਤੋਂ ਪਹਿਲੇ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ? ਮਹਿਰ ਬਲਾਦਰੀ ਵੀ ਸੀ, ਹੂੰ ਤੇ ਦੂਜਾ ਆਪਣਾ ਸਾਈ ਬਲਾਦਰੀ ਵੀ ਸੀ, ਅੱਛਾ। ਤੇ ਰਮਾਨੀ ਬਲਾਦਰੀ ਵੀ ਸੀ, ਮਲਕ ਵੀ ਸਨ, ਹੂੰ ਵਿੱਚ ਕੋ 2-4 ਘਰ, 2-4 ਜਲਿਆਂ ਦੇ ਘਰ ਸਨ। ਅੱਛਾ। ਇਸ ਤਰ੍ਹਾਂ ਕਰਕੇ ਬਲਾਦਰੀ ਤੇ ਜਿਹੜੀਆਂ ਮੇਨ ਬਰਾਦਰੀਆਂ ਤੁਸੀਂ ਛੱਡ ਦਿੱਤੀਆਂ ਨੇ? ਸਿੱਖਾਂ ਦੀਆਂ। ਹਾਂ। ਹਾਂ ਸਿੱਖਾਂ ਦੇ ਤੌਰ ਦੱਸਣਾ ਤੇ ਤਾਂ ਮੈਂ ਪੁੱਛਣਾ। ਦੱਸੋ ਨਾ, ਸਿੱਖਾਂ ਦੇ ਕਿਹੜੇ ਕਿਹੜੇ ਘਰ ਸੀ ਤੇ ਕਿੰਨੀਆਂ ਹਿੰਦੂਆਂ ਦੇ ਕਿੰਨੇ ਘਰ ਸੀ ਇੱਥੇ? ਹਿੰਦੂਆਂ ਦੇ ਘਰ ਸਨ 4, ਹੂੰ ਇੱਕ ਬਿਹਾਰੀ, ਹੂੰ ਬਿਹਾਰੀ ਸਨ ਖੱਤਰੀ, ਅੱਛਾ। ਇੱਕ ਦੂਜਾ ਬਣ ਗਿਆ ਉਹਦਾ ਨਾਮ ਭੁੱਲ ਗਈ, ਬਣ ਰਿਹਾ ਬਿਹਾਰੀ। ਤੇ ਉਹ ਜਿਹਦੇ ਤੁਸੀਂ ਹੁੰਦੇ ਉਹ ਕੋਠੇ ਨਾਲ ਵਲੈਤੀ, ਅੱਛਾ। ਵਲੈਤੀ ਹੂੰ ਖੱਤਰੀ, ਅੱਛਾ। ਇੱਕ ਬਿਹਾਰੀ ਇੱਕ ਹੋਰ ਸੀ ਹਰਸੂ ਬਾਹਮਣ। ਹਰਸੂ ਬਾਹਮਣ। ਹਰਸੂ ਬਾਹਮਣ। ਅੱਛਾ, ਇਹ ਹਿੰਦੂਆਂ ਦੇ ਘਰ ਸੀ। ਇਹ ਹਿੰਦੂਆਂ ਦੇ। ਸਿੱਖਾਂ ਦੇ ਘਰ ਹੂੰ ਦਿਆਲ ਸਿੰਘ, ਹੂੰ ਦਿਆਲ ਸਿੰਘ ਤੇ ਹਜੂਰ ਸਿੰਘ, ਹੂੰ ਤੇ ਦੂਜਾ ਆਪਣਾ ਇਕਬਾਲ ਸਿੰਘ, ਅੱਛਾ। ਚੰਨੂ ਸਿੰਘ, ਹੂੰ ਤੇ ਦੂਜਾ ਉਹ ਵੇ ਨਾ ਭੁੱਲ ਜਾਂਦੇ ਨੇ, ਵਿੱਚ ਚੇਤਾ ਨਹੀਂ ਰਹਿੰਦੇ ਨਾ, ਤੇ ਮੈਨੂੰ ਮਤਲਬ ਵੇਖੇ ਖੇਡਦੇ ਨੇ ਰਲ ਕੇ ਕਿ। ਕੋਈ ਨਹੀਂ, ਗੱਲਾਂ ਬਾਤਾਂ ਕਰਾਂਗੇ ਤੇ ਯਾਦ ਆ ਹੀ ਜਾਣੇ ਨੇ। ਅੱਛਾ ਬਜ਼ੁਰਗੋ, ਇਹ ਦੱਸੋ 47 ਤੋਂ ਪਹਿਲੇ ਇੱਥੇ ਲੰਬੜਦਾਰ ਕਿੰਨੇ ਸੀ? ਲੰਬੜਦਾਰ ਇੱਕੋ ਸੀ, ਕੀ ਨਾਂ ਸੀ ਲੰਬੜਦਾਰ ਦਾ? ਇਕਬਾਲ ਸਿੰਘ। ਇਕਬਾਲ ਸਿੰਘ। ਹਾਂ। ਸਹੀ ਹੋ ਗਿਆ। ਤੇ ਮੁਸਲਮਾਨਾਂ ਦੀ ਕੋਈ ਲੰਬੜਦਾਰੀ ਨਹੀਂ ਸੀ? ਨਾ ਕੋਈ ਨਾ। ਤੇ ਇਹ ਜਿਹੜੇ ਆਲੇ ਦੁਆਲੇ ਪਿੰਡ ਨੇ ਹਾਂਜੀ ਤੁਸੀਂ ਸਾਨੂੰ ਗਿਣਾਏ, ਹਾਂਜੀ। ਇਹ ਸਿੱਖਾਂ ਦੇ ਹੁੰਦੇ ਸੀ ਕਿ ਮੁਸਲਮਾਨਾਂ ਦੇ? ਇਹ ਵਿੱਚ ਮੁਸਲਮਾਨ ਦੇ ਵਿੱਚ ਸਿੱਖ ਰਲੇ ਮਿਲੇ ਸਨ। ਅੱਛਾ, ਰਲੇ ਮਿਲੇ ਵੀ ਸਨ। ਹਾਂ, ਉਹ ਡੇਰਾ ਇੱਕ ਰਾਂਝਿਆਂ ਦਾ ਸੀ ਸਾਡੇ ਪਿੰਡ ਦੇ ਵਿੱਚ, ਉਹ ਮਰੂਸ ਦਿੱਤੀ ਸੀ ਸਿੱਖਾਂ ਨੇ, ਅੱਛਾ। 100 ਕਿੱਲਾ। ਹੂੰ ਉਹ ਪਰਾਂ ਨੇ ਇੱਥੇ ਸਿੱਧਾ ਤੋਂ ਦੇ ਪਿੰਡ 'ਚ ਆ ਗਏ ਨੇ, ਇਸ ਤਰ੍ਹਾਂ ਡੇਰੇ 'ਤੇ ਰਹਿੰਦੇ। ਅੱਛਾ, ਡੇਰੇ ਦਿੱਤੇ ਸੀ। ਹਾਂ। ਸਹੀ ਹੋ ਗਿਆ। ਹੋਰ ਦੂਜੇ ਜਿਹੜੇ ਜਿਹੜੇ ਸਿੱਖ ਸਨ, ਜੀ, ਵਾਹਵਾ ਫੈਮਲੀਆਂ ਇੱਥੇ ਰਹਿੰਦੀਆਂ ਸੀ, ਘਰ ਦੇ ਵਾਹਵਾ ਸਨ ਇੱਥੇ? 4-5 ਘਰ ਸਨ, ਸਾਰੇ 2000 ਕਮਾਂ ਦਾ ਰਕਬਾ ਸੀ। 80 2000 ਪੈਲੀ ਸੀ ਉਹਨਾਂ ਦੀ? 2080 ਹੈ ਕੋਲੋਂ ਵਾਲੇ ਦੀ, 80 ਮਰਬੇ ਪੁਆਇੰਟ ਬਣਦੀ। ਅੱਛਾ, 4 ਘਰਾਂ ਦੀ ਸੀ? 4-5 ਘਰ ਸਨ ਬਸ। ਬਸ। ਵਾਹ ਜੀ ਵਾਹ। ਤਾਂ ਹੀ ਥੋੜੇ ਜਿਹੇ ਇਸ ਸਾਲ ਨਾਲ ਮੁੰਡੇ ਹਨ, ਐਸਾ ਜਿਵੇਂ ਅਸੀਂ ਖੇਡਦੇ ਹਾਂ ਰਲ ਕੇ। ਕੀ ਖੇਡਾਂ ਖੇਡਦੇ ਹੁੰਦੇ ਸੀ? ਕੌਡੀਆਂ ਖੇਡਦੇ ਹੁੰਦੇ ਹਾਂ ਮੁੱਠਾਂ ਨਾਲ, ਹਾਂ, ਜਾਂ ਖਨੋੜ ਖੇਡਣੇ। ਅੱਛਾ, ਉਹ ਜਿਹੜਾ ਤਾਨਾ ਲਾ ਕੇ ਖੇਡਦੇ? ਤਾਨਾ ਲਾ ਕੇ। ਵਾਹ ਜੀ ਵਾਹ। ਤੇ ਨੱਕਾਪੂਰ ਨਹੀਂ ਖੇਡਦੇ ਸੀ? ਨੱਕਾਪੂਰ ਕੌਡੀਆਂ ਨਾਲ ਖੇਡੀਦਾ। ਅੱਛਾ। ਉਹ ਖੇਡਦੇ ਹੈਗੇ। ਤੇ ਕਲੀ ਜੋਟਾ? ਕੱਲੀ ਜੋਟਾ ਵੀ ਖੇਡਦੇ ਆ। ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਮੁਸਲਮਾਨਾਂ ਦੇ ਬਜ਼ੁਰਗਾਂ ਨਾਲ ਕਿੱਦਾਂ ਹੁੰਦੇ ਸੀ ਤਾਲੁਕਾਤ? ਬੜੇ ਸਲੂਕ ਸੀ ਉਹਨਾਂ ਦਾ, ਬਹੁਤੇ ਚੰਗੇ ਹਨ। ਤੁਸੀਂ ਇਹ ਹਿਸਾਬ ਲਾ ਬਈ, ਜਿਹੜਾ ਹੈ ਨਾ ਦਿਆਲ ਸਿੰਘ, ਉਹਦਾ ਪੁੱਤਰ ਨਹਾ ਕੇ ਲਗਾਉਂਦਾ ਸੀ, ਜਵਾਨ ਸੀ, ਚੰਗਾ ਤਗੜਾ। ਅੱਛਾ। ਉਹ ਬੈਠਾ ਸੀ ਰਾਜ ਮੰਜੀ ਢਾਹ ਕੇ। ਉਸ ਆਖਿਆ ਕਿਹੜਾ ਲੰਘਿਆ ਜਾਂ ਕੋਲ ਬੰਦੇ ਬੈਠੇ ਹਨ? ਉਹਨਾਂ ਆਖਿਆ ਤੇਰਾ ਪੁੱਤਰ ਹਮਾਰੋ ਆ ਜਾਣ। ਅੱਛਾ। ਉਹ ਜਦੋਂ ਪਿਛਾਂ ਆਵਾਜ਼ ਮਾਰੀ, ਉਸ ਮੋਢ ਨਹਾ ਕੇ ਤੇ ਮੋਢੇ ਦੇ ਕੱਪੜਾ ਰੱਖਿਆ ਸੀ, ਸਿਰ ਤੇ ਨਹੀਂ ਸੀ ਵਲਿਆ। ਅੱਛਾ। ਆਂਦਾ ਬਹਿ ਜਾ ਉੱਥੇ, ਅਸੀਂ ਕੋਲ ਕੌਡੀਆਂ ਖੇਡਣੇ ਪਏ ਉੱਥੇ। ਉੱਥੇ ਕਰਕੇ ਨਾ ਅਸੀਂ ਕੌਡੀਆਂ ਖੇਡਣੇ ਪਏ। ਐਸੀ ਜਗ੍ਹਾ ਦੀ ਗੱਲ ਹੈ? ਆਹੋ, ਇਸੇ ਪਿੰਡ ਦੀ ਹੈਗੀ। ਅੱਛਾ। ਅਸੀਂ ਉਹ ਕੌਡੀਆਂ ਖੇਡਣ ਨੱਕਾਪੂਰ। ਉਹ ਜਾਂਦਾ ਬਹਿ ਜਾ, ਜਦੋਂ ਉਹ ਕਹਿੰਦਾ ਬਹਿ ਜਾ, ਜੋ ਬਹਿ ਗਿਆ ਤਾਂ ਵੇਖਿਆ ਕੋਲੇ ਉਹਨੇ ਕੀ ਆਖੇਗਾ ਆਪਣੇ ਮੁੰਡੇ ਨੂੰ। ਉਹ ਉੱਠਿਆ ਮੰਜੀ ਤੋਂ, ਭਰ ਕੇ ਘੱਟਾ ਦਾ ਸਿਰ ਚਾਪਾ ਤੋਂ ਲੈ ਕੇ ਲਿੱਤਰ ਤੇ ਆ ਮਾਰਿਆ ਆਪਣੇ ਮੁੰਡੇ ਨੂੰ? ਆਪਣੇ ਮੁੰਡੇ ਨਾਲ ਦਾ ਭੈਣ ਚੋਦਾ ਤੈਨੂੰ ਨਹੀਂ ਪਤਾ, ਧੀਆਂ ਭੈਣਾਂ ਨੇ।
ਤੇ ਤੂੰ ਨੰਗੇ ਸਿਰ ਆ ਗਿਆ ਪਿੰਡ। ਓਏ ਹੋਏ, ਚੱਲ ਨੂੰ ਨਾ ਚੱਲ ਕੇ ਤੇ ਉੱਥੇ ਨੰਗੇ ਸਿਰ ਤੋਂ ਲੱਗ ਗਿਆ ਖਬਰਦਾਰ। ਇੰਨੀ ਸਖਤੀ ਹੁੰਦੀ ਸੀ। ਇਹ ਨਹੀਂ ਸਕਦੀ ਉਹਨਾਂ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ। ਨਾ। ਸਹੀ ਹੋ ਗਿਆ, ਸਹੀ ਹੋ ਗਿਆ। ਤੇ ਤੇਜਾ ਸਿੰਘ ਉਹਦੇ ਨਾਂ ਸੀ, ਪੋਤਰਾ ਸੀ ਉਹਦਾ। ਅੱਛਾ, ਪੋਤਰੇ ਦਾ। ਹਾਂ, ਗੱਭਰੂ ਸੀ, ਚੰਗਾ ਟਿਕਾਵਾਂਗੇ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਉਸ ਵੇਲੇ? ਉਸ ਵੇਲੇ 2 ਪੱਕੀਆਂ ਹੁੰਦੀਆਂ ਸੀ ਕੱਚੀਆਂ? ਕੱਚੀਆਂ ਹੀ ਉਦੋਂ ਹੁੰਦੀਆਂ, ਪੱਕੀ ਇੱਕ ਹੁੰਦੀ, ਕੋਈ ਵੀ ਨਹੀਂ ਹਿਸਾਬ ਨਾਲ ਕੱਚੀਆਂ ਹੀ ਸਨ। ਇੱਕ ਤਾਂ ਨਿੱਕੀ ਜਿਹੀ ਮਸਜਿਦ ਜੋ ਸ਼ਾਹ ਨਿਗਾਹੀਆਂ ਫਕੀਰ ਸਨ ਉਹਨਾਂ ਬਣਾਈ ਸੀ ਇੱਕ ਸ਼ਦੀਰ ਤੇ। ਅੱਛਾ। ਇੱਕ ਇੱਥੇ ਹੁੰਦੀ ਸੀ ਉਹ ਰਾਂਝੇ ਵਾਲੀ ਮਸਜਿਦ ਹੁਣ ਵੀ ਆਂਦੇ ਨੇ, ਪਹਿਲਾਂ ਉਹ ਹੀ ਸੀ। ਅੱਛਾ। ਤੇ ਗੁਰਦੁਆਰੇ ਜਿਹੜੇ ਸੀ? ਗੁਰਦੁਆਰਾ ਇੱਥੇ ਕੋਈ ਨਹੀਂ, ਇੱਥੇ ਸਿਰਫ ਇੱਕ ਬਣਿਆ ਸੀ ਖੱਤਰੀਆਂ ਦਾ, ਉਹ ਵੀ ਢਾਹ ਢੂ ਛੱਡਿਆ ਹਨ ਲੋਕਾਂ ਨੇ। ਤੇ ਵੈਸੇ ਕਿੱਥੇ ਜਾਂਦੇ ਸੀ ਇਬਾਦਤ ਕਰਨ? ਇਹ ਮਟਵੀਂ। ਮਟਵੀਂ ਜਿਹੜਾ ਵੱਡਾ ਗੁਰਦੁਆਰਾ? ਆ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲਾ ਜਿੱਥੇ ਬੈਠੇ ਇੱਥੇ ਵੀ ਲੱਗਦਾ ਸੀ। ਅੱਛਾ। ਤੇ ਉਸ ਸਮੇਂ ਵੀ ਮੇਲਾ ਲੱਗਦਾ ਸੀ। ਅੱਛਾ, ਉਸ ਕਰੀ ਪੀਰ ਉਹਨੂੰ ਆਂਦੇ ਨੇ। ਇਹ ਜਿਹੜਾ ਦਰਬਾਰ ਇਹਦਾ ਕੀ ਨਾਂ ਸੀ? ਇਹਦਾ ਨਾਮ ਬਾਬਾ ਭਲਾ, ਨਿਸ਼ਾਈਆਂ ਦਾ ਦਰਬਾਰ ਹੈ। ਅੱਛਾ, ਇਹ ਨਿਸ਼ਾਈਆਂ ਦਾ ਦਰਬਾਰ ਹੈ। ਸਹੀ ਹੋ ਗਿਆ। ਤੇ ਸਾਈਂ ਭਲਾਇਆ ਜੱਟ ਫਕੀਰ ਹੈ। ਤੇ ਉਹ ਜਿਹੜੇ ਕਰੀ ਪੀਰ ਸਨ ਉਹ ਸੈਯਦ ਨੇ, ਹੁਣ ਵੀ ਤੀ ਤੱਕ ਬੜਾ ਚੱਲਦਾ ਉਹਨਾਂ ਦਾ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਜਿਹੜਾ ਬੋਰਡ ਤੁਹਾਡੇ ਪਿੱਛੇ ਲੱਗਾ ਜੀ, ਇਹ ਬਾਬਾ ਪੁਰਾਣਾ ਬੋਰਡ ਹੈ? ਇਹ ਬੋਰਡ ਹਿੰਦੁਸਤਾਨ ਦੇ ਟਾਈਮ ਦਾ। ਅੱਛਾ। ਹੁਣ ਦਾ ਨਹੀਂ ਹੈ। ਇਹ ਹਿੰਦੁਸਤਾਨ ਟਾਈਮ ਜਦੋਂ ਬਾਬਾ ਭਲੇ ਨੂੰ ਇੱਥੇ ਆਇਆ ਹੈ ਨਾ, ਉਹ ਕੋਈ ਜਾਮਨੂ ਦੋਤਰਾ ਲਾਏ ਹਨ ਇੱਥੇ ਸਾਹਮਣੇ। ਅੱਛਾ। ਉਹ ਪਰ ਪੱਟੇ ਪੁੱਟੇ ਗਏ ਹਨ। ਇੱਕ ਜਾਮਨੂ ਸੀ ਇੱਥੇ ਅੱਡਾ ਮੋਟਾ। ਅੱਛਾ। ਇੱਕ ਜਾਮਨੂ ਉੱਥੇ, ਇੱਕ ਜਾਮਨੂ ਉਹ ਪਰ ਖੜਾ ਜੇ। ਅੱਛਾ, ਹਾਂਜੀ ਹੈ ਨਾ ਨਾਲ ਬੋਰਡ ਦੇ। ਇਹ ਉਸ ਬਾਬੇ ਭਲੇ ਨੇ ਜਦੋਂ ਇੱਥੇ ਡੇਰਾ ਲਾਇਆ ਨਾ, ਇਹ ਬੋਰਡਾਂ ਵੀ ਲਾਈਆਂ ਨੇ 2। ਅੱਛਾ। ਇੱਕ ਉਹ ਉੱਥੇ ਸੀ, ਉਹ ਡਿੱਗ ਪਈ ਸੀ, ਸੁੱਕ ਸੱਕ ਗਈ, ਇਹ ਰਹਿ ਗਈ। ਅੱਛਾ। ਤੇ ਇਹ ਬਾਬੇ ਭਲੇ ਨੇ ਡੇਰਾ ਜਦੋਂ ਲਾਇਆ, ਜੱਟ ਫਕੀਰ ਹੈ, ਇਹ ਮਰੱਬੇ ਕੋ ਦਾ ਮਾਲਕ ਵੀ ਸੀ। ਅੱਛਾ। ਛੱਡ ਕੇ ਆ ਗਿਆ। ਤੇ ਉਹ ਜਨਾਬ ਇਹਨਾਂ ਬਾਬੇ ਉਹ ਬੋਰਡਾਂ ਲਾਈਆਂ ਸੀ, ਮੇਲਾ ਲੱਗਾ ਨਹੀਂ। ਇਹ ਜਗ੍ਹਾ ਜਿਹੜੀ ਸੀ ਇਹ ਕਿਹਨਾਂ ਦੀ ਸੀ? ਇਹ ਜਗ੍ਹਾ ਸਿੱਖਾਂ ਦੀ ਸੀ। ਇਸ ਵੱਟ ਤੋਂ ਲੈ ਕੇ ਉਸ ਵੱਟ ਤੋਂ ਲੈ ਕੇ ਨਾ, ਹਾਂਜੀ, ਆਜ ਨੂੰ ਟਾਲੀਆਂ, ਆ ਜਿਹੜੀਆਂ ਸਿੱਖਾਂ ਨੇ ਸੀ ਸਣੇ ਮਸਜਿਦ ਆਜ ਨੂੰ। ਅੱਛਾ, ਇਹ ਬਾਬੇ ਨੂੰ ਦੇਤੀ ਸੀ ਉਹਨਾਂ ਨੇ? ਬਾਬੇ ਨੂੰ ਦੇ ਕੇ, ਬਾਬੇ ਮੁਹੰਮਦ ਸ਼ਾਹ ਨੂੰ। ਵਾਹ ਜੀ ਵਾਹ। ਆ ਜਿਹੜੀ ਜਗ੍ਹਾ ਇਹ ਦਬੁਰਜੀ ਵਾਲਿਆਂ ਦੀ ਸੀ, ਇਹਨਾਂ ਦੇ ਛੱਡੀ। ਅਬਿਗਾ ਥਾਂ ਦਾ ਹੈ, ਇਹਨਾਂ ਵੀ ਬਾਬੇ ਮੁਹੰਮਦ ਸ਼ਾਹ ਨੂੰ ਦੇ ਛੱਡੀ। ਵਾਹ ਜੀ ਵਾਹ। ਜੀ ਐਸਾ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਤੁਸੀਂ ਦੱਸਿਆ ਮੇਲੇ ਆ ਲੱਗਦੇ ਸੀ, ਇਹਨਾਂ ਮੇਲਿਆਂ 'ਚ ਜਿਹੜੇ ਸਿੱਖ ਹੁੰਦੇ ਸੀ ਕਬੱਡੀ ਸ਼ਬੱਡੀ ਵੀ ਖੇਲਦੇ ਹੋਣੇ ਨੇ? ਕਬੱਡੀ ਖੇਡਦੇ ਹਨ, ਪਰ ਵਿਰਲੇ ਖੇਡਦੇ ਹਨ, ਬਹੁਤੇ ਮੁਸਲਮਾਨ ਤੋਂ ਹੋਰ ਲੋਕ। ਅੱਛਾ। ਕੋਈ ਉਹਨਾਂ ਦਾ ਮਸ਼ਹੂਰ ਕੋਈ ਪਹਿਲਵਾਨ ਹੋਇਆ? ਮਸ਼ਹੂਰ ਦੇ ਪਹਿਲਵਾਨ ਕੋਈ ਨਹੀਂ ਸੀ ਸਾਡੇ ਪਿੰਡ 'ਚ। ਹਾਂ, ਸਾਈਡਾਂ ਤੋਂ ਕੋਈ ਆਲੇ ਦੁਆਲੇ ਪਿੰਡਾਂ 'ਚੋਂ ਸਿੱਖ? ਆਲੇ ਦੁਆਲੇ ਉਦੋਂ ਸਿੱਖ ਪਹਿਲਵਾਨ ਕੋਈ ਨਹੀਂ ਸੀ ਇੱਥੇ। ਦੂਜੇ ਪਹਿਲਵਾਨ ਸਨ ਕੋਈ। ਉਹ ਜ਼ਿਆਦਾਤਰ ਦੂਸਰੇ ਬੰਦਿਆਂ ਨੂੰ ਰੱਖ ਕੇ ਪਹਿਲਵਾਨੀ ਕਰਾਉਂਦੇ ਹੁੰਦੇ। ਹਾਂ ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਉਹਨਾਂ ਦੱਸੋ ਕਿ ਜਿਹੜੇ ਇੱਥੇ ਸਿੱਖ ਰਹਿੰਦੇ ਸੀ ਜੀ, ਉਹਨਾਂ ਦੇ ਨਾਲ ਆਉਣ ਜਾਣ ਵੀ ਹੋਣਾ ਸ਼ਾਦੀਆਂ ਵਿਆਹਾਂ ਤੇ? ਆਹ ਲੋਕ ਜਾਂਦੇ ਹੁੰਦੇ ਹਨਗੇ, ਜਾਂਦੇ ਹੁੰਦੇ ਹਨ। ਦੇਖੋ ਤੁਹਾਡਾ ਤਲਕ ਆ ਦੇ ਤੂੰ ਮੁੜ ਜਾਣਾ ਹੁੰਦਾ, ਉਦੋਂ ਲੋਕ ਖਾ ਖੂ ਲਈ ਜਾਣਾ ਜੇ ਨਹੀਂ ਸਨ ਪਿੰਦੇ ਹੁੰਦੇ। ਅੱਛਾ। ਹੈ ਸਿੱਖ ਜਿਹੜੇ ਉਹ ਵੀ ਖਾ, ਈਦ ਆਉਂਦੀ ਸੀ ਨਾ, ਹਾਂਜੀ, ਤੇ ਤੇਰੇ ਘਰ ਤੇਰਾ ਯਾਰ ਆ ਗਿਆ। ਅੱਛਾ। ਉਹਦਾ ਕਹਿਣਾ ਗੋਸ਼ਤ ਰੱਖੀ ਮੇਰੇ ਲਈ ਵੀ। ਵਾਹ ਜੀ ਵਾਹ। ਹੈ ਮਜ਼ੇ ਤੂੰ ਅਗਾ ਵੰਡਦਾ ਆਪਣੇ ਸਾਰਾ, ਮੇਰੇ ਲਈ ਵੀ ਰੱਖੀ। ਸਹੀ। ਉਹ ਹੁਣ ਆਖ ਜੂ ਜਾਣਾ ਤੇ ਮੁੜ ਉਸ ਤੇ ਰੱਖਣਾ ਤੇਰੇ ਲਈ। ਜੇ ਪੱਕਾ ਹੈ ਤੇ ਬਹਿ ਕੇ ਖਾ ਲਿਆ, ਤੇ ਜੇ ਕੱਚਾ ਤੇ ਕਰ ਲੈ ਜਾਣਾ। ਵਾਹ ਜੀ ਵਾਹ। ਅਸੀਂ ਆਪ ਰਲ ਕੇ ਜੇ ਮੁੰਡੇ ਹਨ ਸਿੱਖਾਂ ਦੇ 5-4 ਮੁੰਡੇ ਹਨ। ਕੋਈ ਨਾਂ ਲਵੋ ਨਾ ਆਪਣੇ ਯਾਰਾਂ ਦੇ ਜਿਹੜੇ ਤੁਹਾਡੇ ਯਾਰ। ਮੇਰੇ ਨਾਲ ਇੱਕ ਨਾ ਗਲਜ਼ਾਰੀ ਸੀ। ਅੱਛਾ। ਗਲਜ਼ਾਰ ਸਿੰਘ, ਉਹ ਨਾਲ ਸਿੰਘਾਂ ਦੇ ਸਿੰਘ ਨਹੀਂ ਆਉਂਦੇ। ਅੱਛਾ, ਤੁਸੀਂ ਵੈਸੇ ਗਲਜ਼ਾਰੀ ਉਹਦਾ ਪਿਆਰ ਨਾਲ ਕਹਿੰਦੇ? ਹਾਂ। ਇੱਕ ਤਾਰੀ ਸੀ, ਤਾਰੀ ਸਿੰਘ, ਉਹ ਦੋਵੇਂ ਭਰਾ ਹਨ। ਅੱਛਾ। ਇਹ ਕਿਹਦੇ ਮੁੰਡੇ ਸਨ? ਹਜ਼ੂਰ ਸਿੰਘ ਦੇ। ਅੱਛਾ, ਹਜ਼ੂਰ ਸਿੰਘ ਦੇ। ਜਿਹੜਾ ਹੈ ਦੂਜਾ ਆਪਣਾ ਇਕਬਾਲ ਦੇ, ਕਪੂਰਾ, ਇੰਦਰੂ ਤੇ ਉਹਦਾ। ਅੱਛਾ। ਇਕਬਾਲ ਸਿੰਘ ਜਿਹੜਾ ਲੰਬੜਦਾਰ ਉਹਦੇ ਸਨ। ਅੱਛਾ, ਤੁਹਾਡੇ ਨਾਲ ਹੀ ਖੇਡਦੇ ਹੁੰਦੇ ਸੀ? ਆਹੋ, ਜਿਹੜਾ ਕੋਈ ਸਾਥੋਂ ਕੋਈ ਵੱਡਾ ਸੀ, ਕੋਈ ਛੋਟਾ ਇਹ ਨਹੀਂ ਹੁੰਦਾ, ਕੋਈ ਰਲ ਕੇ ਇਹ ਨਹੀਂ ਹੁੰਦਾ। ਸਹੀ ਹੋ ਗਿਆ, ਸਹੀ ਹੋ ਗਿਆ। ਜਿਹੜਾ ਦੂਜੇ ਨੇ ਤੇ ਚੰਨੂ ਵਾਰੀ, ਉਹਨਾਂ ਦਾ ਘਰ ਵੱਖਰਾ ਸੀ। ਅੱਛਾ। ਉਹ ਵੀ ਗੱਭਰੂ ਸੀ, ਸਾਡੇ ਨਾਲ ਵੱਡਾ ਸੀ, ਨਿੱਕੇ ਕੋਣੀ ਸਨ। ਹਾਂ। ਸਹੀ ਸਹੀ। ਜਿਹੜਾ ਹੁਰਾ ਸੀ ਦਿਆਲ ਸਿੰਘ, ਉਹਨਾਂ ਦੇ ਜਨਾਬ ਪੁੱਤਰ ਜਿਹੜੇ ਪੋਤਰੇ
ਪੋਤਰਿਆਂ ਦੇ ਪੁੱਤਰ ਉਹ ਸਾਡੇ ਨਾਲ ਖੇਡਦੇ ਆ। ਅੱਛਾ, ਪੋਤਰਿਆਂ ਦੇ ਪੁੱਤਰ। ਪੋਤਰਿਆਂ ਦੇ ਪੁੱਤਰ ਵਾਹ ਜੀ ਉਹ ਸਾਡੇ ਨਾਲ ਖੇਡਦੇ, ਸਾਡੇ ਜਿੱਡੇ ਹਨ। ਐਸਾ ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਆਪਸ 'ਚ ਇੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੈ ਆਪਸ 'ਚ ਪਿੰਡਾਂ ਦੇ ਵਿੱਚ ਸਿੱਖਾਂ ਦਾ? ਸਿੱਖਾਂ ਦੇ ਜ਼ਮਾਨੇ ਨਹੀਂ ਕੋਈ ਲੜਾਈ ਝਗੜਾ ਨਹੀਂ ਸੀ ਇੱਥੇ। ਇਹ ਸੀ ਜਿੱਥੇ ਤੁਸੀਂ ਬੈਠੇ ਹੋ ਨਾ, ਹਾਂਜੀ, 2000 ਬੰਦਾ ਖੜਾ ਹੋਵੇ ਨਾ, ਹਾਂਜੀ, ਉਹ ਇੰਨਾ ਉੱਚਾ ਜਾਪਦਾ ਸੀ। ਕੌਣ ਸੀ ਉਹ? ਸਿੱਖ ਸੀ, ਸਿੱਖ ਪਿਆਰਾ ਸਿੰਘ। ਅੱਛਾ, ਪਿਆਰਾ ਸਿੰਘ। ਪਿਆਰਾ ਸਿੰਘ ਹੂੰ। ਉਹ ਲੜਾਈ ਨਹੀਂ ਸੀ ਹੋਣ ਦਿੰਦਾ। ਅੱਛਾ। ਡਰਦੇ ਹਨ ਸਾਰੇ, ਉਹਦੇ ਡਾਂਗ ਲੈ ਕੇ ਫਿਰਦੇ ਨੇ। ਇੱਥੇ ਵੀ ਕੰਜਰੀਆਂ ਆਉਂਦੀਆਂ ਹਨ। ਅੱਛਾ। ਹਰ ਸ਼ੈ ਜੋ ਕੋਈ ਸ਼ੈ ਕਿਸੇ ਜ਼ਰੂਰਤ ਨਹੀਂ ਪੈਣੀ, ਥੱਲਿਆਂ ਦੀ ਪੈਸਾ ਦੇਣਾ। ਵਾਹ ਜੀ ਵਾਹ। ਤੁਸੀਂ ਜਿੱਥੇ ਬੈਠੇ ਹੋ ਉੱਥੇ ਖਲੋ ਕੇ ਦੇਣਾ। ਤੇ ਉਹ ਜਿਹੜਾ ਪਿਆਰਾ ਸਿੰਘ ਤੇ ਤਾਰਾ ਸਿੰਘ ਦੋ ਭਰਾ ਹਨ। ਸਹੀ। ਉਹ ਇਹ ਮੁੰਡਾ ਤਾਰਾ ਸਿੰਘ ਜਿਹੜਾ ਸੀ ਨਾ ਸ਼ਾਨੂ, ਤਾਰਾ ਸਿੰਘ ਦਾ ਮੁੰਡਾ, ਉਹ ਸਾਡਾ ਪੀ ਸੀ, ਸਾਡੇ ਵਰਗਾ ਸੀ ਉਹ। ਅੱਛਾ। ਉਹ ਜਨਾਬ ਇਹ ਕੀਤਾ ਹੋ ਸਕਾ ਮੇਰੇ ਪਿੰਡ 'ਚ ਕਿਤੇ ਬਦਮਾਸ਼ ਨਾ ਬੜੇ। ਅੱਛਾ। ਤੇ ਇੱਕ ਪੁਲਿਸ ਨਾ ਆਵੇ। ਵਾਹ। ਉਹ ਪਰਾਂ ਸੁਨਿਆਰਾਂ ਦਾ ਡੇਰਾ, ਉਹ ਸੇਮ ਦੇ ਨਾਲ। ਹਾਂਜੀ, ਹੈਗਾ ਉਹ ਵੀ ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ। ਉੱਥੇ ਉਸ ਮਕਾਨ ਪਾ ਲਏ ਹਨ ਜਾ ਕੇ। ਅੱਛਾ, ਉੱਥੇ ਮਕਾਨ ਬਣਾ ਲਏ? 2 ਮਕਾਨ ਪਾਇਆ ਸੀ ਪੱਕੇ। ਸੁਣਿਆ ਪੱਕੇ ਮਕਾਨ ਸੀ। ਪੱਕੇ ਮਕਾਨ 2 ਸਨ। ਤੇ ਅੱਗੇ ਟਾਲੀਆਂ ਟੂਲੀਆਂ ਰੁੱਖ ਸਨ, ਪੈਲੀਆਂ ਦੀ ਮੰਜੀਆਂ ਢਾਹ ਜਣੀਆਂ ਬਹਿ ਰਹਿਣਾ। ਹੁਣ ਉੱਥੇ ਪਿੰਡ ਵਸ ਗਿਆ? ਹੁਣ ਪਿੰਡ ਬਣ ਗਿਆ। ਮਹਿਰ ਆਇਆ ਸਨ, ਕੋਈ ਸਿਆਲਕੋਟੋਂ ਆ ਕੇ ਬਹਿ ਗਿਆ, ਕੋਈ ਕਿਧਰੋਂ ਬਹਿ ਗਿਆ, ਲਾਮੋਂ ਆਏ ਵਿਚਾਰੇ ਬਹਿ ਗਏ। ਸਹੀ ਸਹੀ ਸਹੀ। ਕਿਉਂ ਚੌਥਾ ਹਿੱਸਾ ਪਹਿਲਾਂ ਲੈਂਦੇ ਹਨ, ਮੁੜ ਸਾਡੇ ਵੇਖਣੀ ਤੀਜਾ ਹਿੱਸਾ ਲੱਗ ਪੈਂਦਾ। ਅੱਛਾ। ਹਾਂ। ਇਹ ਜਿਹੜੀ ਤੁਹਾਡੇ ਨਾਲੋਂ ਨਹਿਰ ਵੀ ਲੰਘਦੀ ਹੈ? ਨਹਿਰ ਇੱਕ ਤੇ ਉਹ ਲੰਘਦੀਆਂ ਜਾਂਦੀ ਜੰਡਿਆਲਾ ਸ਼ੇਰਖਾਨ ਤੁਹਾਡੇ ਵੱਲ ਨੂੰ। ਹਾਂਜੀ। ਹਾਂ। ਇਹ ਆ ਜਿਹੜੀ ਉਹਦੇ ਚੋਂ ਨਿਕਲਦੀ ਇੱਥੇ ਵਰਗੇ ਨੇੜੇ। ਇਹ ਸਿੱਖਾਂ ਦੇ ਜ਼ਮਾਨੇ ਦੀ ਨਹਿਰ ਪੱਟੀ ਹੈ ਕਿ ਬਾਅਦੋਂ ਪੱਟੀ? ਸਿੱਖਾਂ ਦੇ ਜ਼ਮਾਨੇ ਦੀ ਆ ਪੱਟੀ। ਅੱਛਾ। ਇਹ ਕੋਈ ਇਹਦਾ ਮਤਲਬ ਉਹਨਾਂ ਦੇ ਖੂਹ ਨਹੀਂ ਸੀ ਲੱਗੇ ਹੋਣੇ ਇੱਥੇ? ਖੂਹ ਬੜੇ ਸਨ ਲਾਏ ਉਹਨਾਂ। ਅੱਛਾ, ਹੈਗੇ ਸਨ? ਖੂਹ ਵੀ ਆਈ ਸਨ, ਪਰ ਨਹਿਰ ਪਹਿਲਾਂ ਉਹ ਪੱਟੀ ਕੇ 10 ਸਾਲ ਉਸ ਤੋਂ ਬਾਅਦ ਆ ਪੱਟੀ ਗਈ। ਅੱਛਾ, ਖੂਹਾਂ ਦੇ ਕੋਈ ਨਾਂ ਯਾਦ ਨੇ ਜਿਹੜੇ ਇਹਨਾਂ ਦੇ ਖੂਹ ਮਸ਼ਹੂਰ ਹੁੰਦੇ ਸਨ? ਕੋਈ ਯਾਦ ਨਹੀਂ, ਕੋਈ ਨਹੀਂ ਵੀ ਯਾਦ। ਇੱਕ ਤੇ ਪੁੰਨੂ ਵਾਲਾ ਸਾਹਮਣੇ। ਅੱਛਾ। ਹਾਂ। ਅੱਛਾ, ਅੱਗੇ ਆ ਗਿਆ ਰੱਬ ਤੇਰਾ ਭਲਾ ਕਰੇ ਕਪੂਰੇ ਵਾਲਾ ਡੇਰਾ ਉਧਰ। ਅੱਛਾ। ਅੱਗੇ ਆ ਗਿਆ ਰਾਂਝਿਆਂ ਵਾਲਾ ਡੇਰਾ। ਅੱਗੇ ਆ ਗਿਆ ਇੰਦਰੂ ਦਾ ਡੇਰਾ ਆ ਗਿਆ। ਅੱਗੇ ਆ ਗਿਆ ਕਪੂਰੇ ਦਾ ਡੇਰਾ, ਉਹ ਪਰਾਂ। ਸਹੀ। ਮੜਵਾਂ ਨੂੰ ਜਾਈਏ ਤਾਂ ਕਪੂਰੇ ਵਾਲਾ ਡੇਰਾ ਮਸ਼ਹੂਰ। ਉਹ ਐਸਾਂ ਡੇਰੇ ਇਹਨਾਂ ਦੇ ਹਨ। ਨਾਲੇ ਉਹਨਾਂ ਬਾਈ ਕੱਟਾ ਸਾਗ ਬੱਚਾ ਪੈ 10-15 ਤੂੰ ਮੱਝਾਂ ਰੱਖੀਆਂ ਨੇ, ਨੌਕਰ 2 ਰੱਖੇ ਨਹੀਂ। ਉਹਨਾਂ ਮੱਝਾਂ ਨੂੰ ਪੱਠੇ ਪਾਣੇ ਨੇ ਲਿਆ ਕੇ। ਕੋਈ 2-4 ਪੈਲੀਆਂ ਰੱਖ ਲਈ, ਦੂਜੀਆਂ ਠੇਕੇ ਹਿੱਸੇ ਤੇ। ਅੱਛਾ, ਠੇਕੇ ਹਿੱਸੇ ਤੇ। ਬਈ ਸਰ ਚੋਖੀ ਜ਼ਮੀਨ ਸੀ। ਸਹੀ ਹੋ ਗਿਆ। ਇਹਨਾਂ ਦੇ ਮਕਾਨ ਪਿੰਡ ਦੇ ਵਿੱਚ ਜਿਹੜੇ ਸੀ ਉਹ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ? ਮਕਾਨ ਇਹ ਖੇਤ ਜਿਹੜੀ ਬਣਨੇ ਵਾਲੀ ਉਹ ਪੱਕੀ, ਅੰਦਰਲੀ ਕੱਚੀ। ਅੱਛਾ, ਅੰਦਰਲੀ ਕੱਚੀ। ਹਾਂ। ਉਦੋਂ ਇਹ ਡਿਜ਼ਾਈਨ ਚੱਲਦਾ ਸੀ ਜ਼ਿਆਦਾਤਰ। ਅੱਛਾ ਬਜ਼ੁਰਗੋ, ਸਭ ਨੂੰ ਜ਼ਮੀਨ ਭਾਂਡੇ ਵਾਲਾ ਤੁਹਾਡੇ ਪਿੰਡ ਦਾ ਕਿਹੜਾ ਬੰਦਾ ਸੀ ਉਦੋਂ ਕਿ ਹੁਣ? ਉਸ ਵੇਲੇ ਹਜੂਰ ਸਿੰਘ। ਅੱਛਾ, ਹਜੂਰ ਸਿੰਘ। ਇਕਬਾਲ ਸਿੰਘ। ਸੰਤ ਸਿੰਘ। ਅੱਛਾ। ਤੇ ਦੂਜਾ ਉਹ ਵੇਖੋ ਮੈਂ ਨਾ ਹੁਣ ਮੈਂ ਲੈਂਦਾ ਨਾਂ ਭੁੱਲ ਗਿਆ। ਇਹ 4-5 ਘਰ ਹੀ ਮਾਲਕ ਸਨ। ਇਕੱਠੀ ਵਾਹਵਾ ਜ਼ਮੀਨ ਸੀ? ਜ਼ਮੀਨ 280 ਮਰਬੇ ਪੌਣੇ ਸੀ ਇਹਨਾਂ ਦੀ। ਸਾਰੇ ਪਿੰਡ ਦੇ ਮਾਲਕ ਹੀ ਹੈ। ਅੱਜ ਬੁਰਜੀ ਵਾਲੇ ਆਪਣੇ ਡੇਰੇ ਤੇ ਆਣ ਬੈਠੇ ਨੇ। ਇੱਥੇ ਇਹਨਾਂ ਦਾ ਖੂਹ ਸੀ। ਅੱਛਾ। ਤੇ ਬੁਰਜੀ ਵਾਲੇ ਉੱਥੋਂ ਉੱਠ ਗਏ ਨਾ, ਤੇ ਇੱਥੇ ਆਣ ਬੈਠਾ ਸਨ 2-4 ਘਰ। ਹੁਣ ਇਹ ਚੌਕੇ ਘਰ ਹੋ ਗਏ। ਅੱਛਾ, ਉਦੋਂ ਡੇਰਾ ਨਹੀਂ ਸੀ ਹੁੰਦਾ ਇੱਥੇ? ਉਦੋਂ ਪਿੰਡ ਨਹੀਂ ਸੀ ਹੁੰਦਾ? ਪਿੰਡ ਦੀ ਬੁਰਜੀ ਕੋਈ ਨਹੀਂ ਸੀ ਹੁੰਦਾ। ਅੱਛਾ, ਸਿਰਫ ਡੇਰਾ ਸੀ? ਡੇਰਾ ਸੀ ਤੇ 2-4 ਘਰ ਰਹਿੰਦੇ ਹਨ। ਵਾਹ। ਹੁਣ ਤੇ ਪੂਰਾ ਪਿੰਡ ਬਣ ਗਿਆ। ਹੁਣ ਤਾਂ ਪਿੰਡ ਬਣ ਗਿਆ ਹੈ। ਬਸ 2-4 ਘਰ ਰਹਿੰਦੇ ਹਨ ਜਿਹੜੇ ਉੱਥੋਂ ਮੁਸਲਮਾਨ ਸਨ, ਉੱਠ ਕੇ ਇੱਥੇ ਆਪਣੇ ਡੇਰੇ ਤੇ ਆ ਗਏ। ਇਹਨਾਂ ਦੇ ਵਿੱਚੋਂ ਅਸੀਂ ਉਂਝ ਉੱਠ ਬੈਠੇ। ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਤਕੀਆ ਕਿਹੜੀ ਜਗ੍ਹਾ ਤੇ ਹੁੰਦਾ ਸੀ ਜਿੱਥੇ ਤੁਸੀਂ ਬਹਿ ਕੇ ਖੇਲਦੇ ਹੁੰਦੇ ਸੀ? ਤੁਸੀਂ ਦੱਸਿਆ ਉਹ ਇਹ ਸੀ ਉਦੋਂ ਦੇ ਕੰਮ ਸੀ ਖੁੱਲ੍ਹਾ ਹੀ। ਬਈ ਜਿੱਥੇ ਉਹ ਬਹਿੰਦਾ ਹਨ ਨਾ ਉਹਨਾਂ ਦੇ ਉੱਥੇ ਅੱਗੇ ਥਾਂ ਸਾਰਾ ਹੀ ਖੁੱਲ੍ਹਾ ਸੀ। ਅੱਛਾ। ਤੇ ਮੁੰਡੇ ਬਹਿ ਖੇਡਦੇ। ਤਕੀਆ ਪਰਾਂ ਸੀ ਜਿੱਥੇ ਸਕੂਲ ਹੁਣ ਬਣਿਆ ਉੱਥੇ। ਅੱਛਾ। ਉੱਥੇ ਤਕੀਆ ਉੱਥੇ ਕੋਈ ਮੁੰਡੇ ਖੇਡਦੇ ਹਨ। ਕੋਈ ਐਸੇ ਬੰਦ ਕੱਠ ਹੋਣਾ ਤੇ ਉੱਥੇ ਬੰਦਿਆਂ ਦਾ ਹੋ ਜਾਣਾ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਦੋਂ ਇਹ ਲੋਕ ਕਿਸ ਤਰ੍ਹਾਂ ਨਿਕਲੇ ਸੀ ਆਪਣੇ ਪਿੰਡੋਂ? ਕੀ ਕੁਛ ਹੋਇਆ ਸੀ ਇਹਨਾਂ ਦੇ ਨਾਲ? 47 ਦੀ ਜਦੋਂ ਵੰਡ ਹੋਈ ਹੈ ਨਾ, ਹਾਂਜੀ, ਤੇ ਪਹਿਲਾਂ ਤੇ ਇਹ ਸੀ ਵੀ ਹੌਲੀ ਹੌਲੀ ਪਤਾ ਲੱਗਾ ਨਾ ਆਪਣੇ ਆਪਣੇ ਯਾਰਾਂ ਬੇਲੀਆਂ ਨੂੰ ਦੱਸਣਾ ਲਾ ਵੀ ਅਸਾਂ ਟੁੱਟ ਜਾਣਾ।
ਯਾਰ ਤੁਸੀਂ ਮਿਲ ਲਵੋ। ਅੱਛਾ ਅਸੀਂ ਜਿਹੜੇ ਗਏ ਇੱਕ ਸ਼ਾਨੂ ਤੇ ਇੱਕ ਧਾਰੀ ਤੇ ਇੱਕ ਮੈਂ, ਅੱਛਾ ਉਹਦਾ ਡੇਰਾ ਬੇਰ ਖਾਨ, ਹੂੰ ਐਡੀ ਡੇਰਾ ਬੇਰ ਖਾਨ ਗਏ। ਹੂੰ ਬਾਅਦੋਂ ਇਹ ਕੰਮ ਬਣਿਆ ਸੀ। ਅੱਛਾ ਜੇ ਅਸੀਂ ਇਹ ਲੱਭਦੇ ਫਿਰ ਸਾਡੇ ਮੁੰਡੇ ਕੋਲ ਕਿਸੇ ਮਾਰ ਨਹੀਂ ਛੱਡੇ। ਅੱਛਾ ਸਿੱਖ ਵੀ ਤੂੰ ਤਿਆਰ ਜੋ ਹੋਏ ਸਨ ਜਾਣ ਨੂੰ, ਘੋੜੀਆਂ ਗਾੜੀਆਂ ਪੀੜੀਆਂ, ਹਾਂ ਵੀ ਸਾਡੇ ਮੁੰਡੇ ਕਿਸੇ ਮਾਰੇ ਲੱਭਦੇ ਫਿਰਨ। ਅਸੀਂ ਉਧਰ ਤਰਾਵੇ ਲੈ ਕੋ ਕੱਚੇ ਪੱਕੇ ਇੰਨੇ ਝੋਲੀਆਂ ਦੀ ਬੇਰ ਪਾਣ ਵਾਲੇ ਖਾਣੇ ਹੋਣੇ ਨਾਲ ਆਖੇ। ਅੱਛਾ ਉਹ ਜਦੋਂ ਇਹ ਪਿਆਰਾ ਸਿੰਘ ਨੇ ਵੇਖਿਆ ਨੂੰ, ਉਹਨੇ ਭੱਜ ਕੇ ਅਸੀਂ ਆ ਕਾਲ ਨਾਲ ਆਏ, ਬਾਪੂ ਕੀ ਗੱਲ ਹੈ? ਹੂੰ ਉਹਨੇ ਕਿਹਾ ਭਾ ਚਲੋ ਪਿੰਡ। ਹੂੰ ਇੱਥੇ ਮੁੜ ਇਕੱਠੇ ਹੋ ਗਏ। ਇੱਥੇ ਅੱਗੇ ਘੋੜੀਆਂ ਉਹਨਾਂ ਪੀੜੀਆਂ ਚ ਕੋਈ ਦਾਣੇ ਦੂਣੇ ਰੱਖੇ ਹਨ, ਕੋਈ ਕੱਪੜੇ ਰੱਖੇ ਹਨ। ਅੱਛਾ ਤਿਆਰੀ ਸੀ ਫੁੱਲ ਬਿਲਕੁਲ ਫਿਰ ਤਿਆਰੀ ਗਏ। ਅੱਛਾ ਕੋਈ ਸਾਡਿਆਂ ਬੰਦਿਆਂ ਨੂੰ ਖੱਚਰਾਂ ਖੁਚਰਾਂ ਨੂੰ ਉਦੋਂ ਇਹਨਾਂ ਨੂੰ ਚੂੜਕਾਣੇ ਛੱਡ ਕੇ ਆਏ ਸਨ। ਅੱਛਾ ਤੁਹਾਡੇ ਬੰਦੇ ਜਾ ਕੇ ਛੱਡ ਕੇ ਆਏ ਨੇ? ਜਾ ਕੇ ਛੱਡ ਕੇ ਬੀਬੀਆਂ ਨੂੰ ਚੱਬਾ ਕੇ ਅੱਛਾ ਖੱਚਰਾਂ ਘੋੜਿਆਂ ਦੇ। ਕਿਹੜਾ ਵੇਲਾ ਸੀ ਜਦੋਂ ਇਹ ਨਿਕਲੇ ਸੀ? ਇਹ ਬਸ ਤੁਸੀਂ ਸਮਝ ਲਓ 10-11 ਦਾ ਟਾਈਮ ਸੀ ਜਦੋਂ ਆਰਡਰ ਇਹਨਾਂ ਨੂੰ ਹੋਇਆ। ਅੱਛਾ 10-11 ਦਾ ਟਾਈਮ ਸੀ। ਹਾਂ ਸੁਬਾਹ ਦਾ। ਅੱਛਾ ਬਜ਼ੁਰਗੋ ਇੱਥੇ ਕੋਈ ਹਮਲਾ ਸ਼ਮਲਾ ਤਾਂ ਨਹੀਂ ਕੀਤਾ ਮੁਸਲਮਾਨਾਂ ਨੇ ਕਿਸੇ ਨੇ? ਨਹੀਂ, ਹਮਲਾ ਸ਼ੇਰੇ ਕੋਟ ਹੋਇਆ। ਅੱਛਾ ਸ਼ੇਰੇ ਕੋਟ ਦਾ ਤਾਂ ਬੜਾ ਮਸ਼ਹੂਰ ਹੋਇਆ ਹਮਲਾ। ਬੜਾ ਮਸ਼ਹੂਰ ਹੈ, ਸਾਡਾ ਭਾਈ ਸੀ ਜਿਸ ਬੰਬ ਫਾਇਰ ਕੱਢੇ ਹਾਂ। ਤੁਹਾਡਾ ਭਾਈ ਸੀ? ਭਾਈ ਸੀ ਸਾਡਾ। ਜੀ, ਅਸੀਂ ਬੜਾ ਸੁਣਿਆ ਕਿ ਉਹ ਘੁਮਿਆਰਾਂ ਦਾ ਮੁੰਡਾ ਸੀ ਜੀ। ਉਹ ਮੇਰਾ ਭਰਾ ਸੀ ਵੱਡਾ। ਅੱਛਾ ਤੁਹਾਨੂੰ ਤੇ ਫਿਰ ਉਹਨੇ ਪੂਰੀ ਕਹਾਣੀ ਦੱਸੀ ਹੋਣੀ ਕੀ ਹੋਇਆ ਸੀ ਉੱਥੇ, ਸਾਨੂੰ ਉਹਦੇ ਬਾਰੇ ਦੱਸੋ। ਵੇਖੀ ਉਹ ਕਹਾਣੀ, ਉਹਨਾਂ ਇਸ਼ਤਿਹਾਰ ਲਾ ਦਿੱਤੇ ਹਨ ਇਹਨਾਂ ਮਟਵੀਂ ਆ ਕੇ, ਬਈ 7 ਪਿੰਡ ਸਾੜ ਕੇ ਜਾਣੇ ਨੇ, ਸ਼ੇਰੇ ਕੋਟੀਆਂ ਦੀਆਂ ਭਣੇਵਿਆਂ ਨੇ। ਅੱਛਾ ਇਸ਼ਤਿਹਾਰ ਲਾ ਛੱਡੇ ਸੀ? ਇਸ਼ਤਿਹਾਰ ਲਾ ਛੱਡਣੇ ਪਹਿਲੇ। ਹੂੰ ਤੇ ਲੂਸਗੰਜ ਉਹਨਾਂ ਦੇ ਕੋਲ ਸੀ ਕਾਰ ਦੇ ਵਿੱਚ। ਅੱਛਾ ਅੱਛਾ ਇੱਧਰੋਂ ਮੁੜ ਪਏ ਬੰਦੇ। ਸਾਡਾ ਇੱਕ ਹੋਰ ਸੀ ਭਰਾ, ਹੂੰ ਗੂੰਗਾ ਸੀ, ਉਹ ਉੱਥੇ ਸਾਡੀ ਵਾਈ ਸੀ। ਹੂੰ ਉਹ ਢੱਗੇ ਬੰਨਣ ਗਿਆ ਹੈ, ਕਿਸੇ ਨੂੰ ਪੁੱਛਿਆ ਨਹੀਂ ਉਸ। ਹੂੰ ਉਹ ਜੋ ਨਾਰੇ ਚੜੇ ਹੁੰਦੇ ਹਨ 7-8 ਸਿੱਖ, ਅੱਛਾ ਉਹ ਢੱਗੇ ਲਈ ਜਾਂਦਾ ਸੀ। 2 ਛੱਡੇ ਹੈ, 2 ਫੜੇ ਹੈ। ਹੂੰ ਉਹਨਾਂ ਉੱਥੇ ਨੇ ਬਲਮਾਂ ਨੂੰ ਮਾਰੀਆਂ। ਜਵਾਨ ਉਹ ਚੰਗਾ ਸੀ ਹੋਈਆਂ। ਤੁਹਾਡੇ ਭਾਈ ਨੂੰ? ਆਹ ਅੱਛਾ ਜਿਹੜਾ ਇੱਕ ਸਾਡਾ ਭਾਈ ਸੀ ਨਾ, ਉਹਨੂੰ ਵੱਜੀਆਂ। ਹੂੰ ਉਹ ਕਿਸੇ ਆ ਕੇ ਦੱਸਿਆ ਸਾਡੇ ਬਾਪ ਨੂੰ, ਵੀ ਗੱਲ ਮੁੰਡੇ ਤੁਹਾਡੇ ਨੂੰ ਸਿੱਖ ਮਾਰ ਗਏ ਨੇ। ਹੂੰ ਇਹ ਮੈਂ ਡੰਡਾ ਸੋਡਾ ਲੈ ਕੇ ਭੱਜੇ। ਉੱਥੇ ਗਏ ਜੋ ਉਹ ਉੱਥੇ ਮੁੰਜੀ 'ਚ ਪਿਆ, ਐਸਾ ਮੁੰਜੀ ਸੀ। ਹੂੰ ਇਹਨਾਂ ਚੁੱਕ ਲਿਆ। ਅੱਛਾ ਚੁੱਕ ਕੇ ਪਿੰਡ ਲੈ ਆਂਦੇ। ਚਲੋ ਕੋਈ ਦੇਖੋ ਜ਼ਮਾਨੇ ਦੇ ਕੋਈ ਪੱਟੀ ਪੁੱਟੀ ਕੀਤੀ ਗਈ। ਹੂੰ ਇਹ ਸਰਕਾਰ, ਉਹ ਜਿਹੜਾ ਸਾਡਾ ਭਰਾ ਸੀ ਨਾ, ਉਹ ਸੀ ਉਦੋਂ ਕਾਮੋਂ ਕੀ ਹਮਲਾ ਹੋਇਆ ਸੀ ਟ੍ਰੇਨ ਤੇ? ਟ੍ਰੇਨ 'ਤੇ। ਹੂੰ ਇਹ ਮੁੜ ਉੱਥੇ ਗਿਆ ਸੀ ਨਾ, ਉੱਥੋਂ ਆਉਂਦਾ ਵਾ ਘੋੜੀ ਇਹਦੇ ਕੋਲ ਹੀ ਰੈਫਲ ਸਾਡੇ ਕੋਲ ਅਜੇ ਵੀ ਹੈ ਉਹ ਰੈਫਲ? ਹਾਂਜੀ, ਅੱਛਾ ਜਿਹੜੀ ਸਿੱਖਾਂ ਦੇ ਜ਼ਮਾਨੇ ਦੀਆਂ ਹਨ। ਹੂੰ ਪਰ ਹੁਣ ਤਾਂ ਕਿਸੇ ਕੰਮ ਦੀ ਨਹੀਂ ਰਹੀ ਉਹ। ਹੁਣ ਤੇ ਖਤਮ ਹੋ ਗਈ ਹੋਣੀ। ਹਾਂ ਅੱਛਾ ਉਹ ਜਨਾਬ ਜਿਹਲੇ ਕਿ ਦੱਸਿਆ ਵੀ ਤੇਰੇ ਭਰਾ ਨੂੰ ਮਾਰ ਕੇ ਟੁਰ ਗਏ, ਉਹ ਮੁੜ ਘੋੜੀ ਭਜਾ ਲਈ ਉੱਥੇ। ਹੂੰ ਤਤਨੇ ਤੋੜਾ ਸਿੱਧਾ ਹੀ ਲਗਾਇਆ। ਉਹ ਜਨਾਬ ਇੱਥੇ ਪੁਲਿਸ ਦੇ ਸਿੱਖ ਆ ਗਏ, ਦੋਵਾਂ ਪਿੰਡਾਂ ਦੇ ਬੰਦੇ ਬੰਦੂਕਾਂ ਕੁਹਾੜੀਆਂ ਲੈ ਕੇ ਖਲੋ ਗਏ। ਤੁਹਾਡੇ ਪਿੰਡ ਵਾਲੇ ਉਦੋਂ ਨਿਕਲ ਗਏ ਸੀ, ਤੁਸੀਂ ਛੱਡੇ ਸੀ ਉਹਨਾਂ ਨੂੰ? ਉਹ ਨਹੀਂ, ਉਹ ਤਾਂ ਟੁਰ ਗਏ ਹਨ ਪਹਿਲਾਂ ਹੀ। ਅੱਛਾ ਇਹ ਮਗਰੋਂ ਜਿਹੜੇ ਜੱਸੇ ਚੋਂ ਨਿਕਲੇ ਨੇ। ਹੂੰ ਉਹ ਮੈਂ ਇੱਥੇ ਇੱਕ ਬਾਜਵਾ ਸ਼ਫੀ ਸੀ, ਅੱਛਾ ਜਵਾਨ ਬੜਾ ਸੀ ਉਹ। ਹੂੰ ਉਹਦੇ ਕੋਲ ਇੱਕ ਬਲਮ ਸੀ, ਅੱਛਾ ਹਾਰਨ ਵਾਲੀ ਛੋਟਾ। ਜਿਹਦੇ ਉਹ ਅਗਾ ਸਾਹਮਣੇ ਹੋਇਆ, ਉਹ ਸਿੱਖ ਨੇ ਬਲਮ ਮਾਰੀ। ਭਾਈ ਤੁਹਾਡੇ ਦੇ? ਉਹ ਬਾਜਵਾ ਜਿਹੜਾ ਸੀ ਉਹਦੇ, ਬਾਜਵੇ ਦੇ? ਉਹਨੂੰ ਵੱਜੀ ਕੋਈ ਨਾ। ਹੂੰ ਉਹ ਪਾਣੀ 'ਚ ਵੜ ਗਿਆ ਨਾਰੇ। ਅੱਛਾ ਫਿਰ ਉਸ ਮਾਰੀ, ਉਸ ਇੱਥੋਂ ਪਾਈ ਹੂੰ ਫੜ ਕੇ ਜੋ ਖੋਲੀਏ। ਇਹ ਕਿਸੇ ਮਾਰਿਆ ਗਿਆ ਇੱਥੇ। ਅੱਛਾ ਤੇ 5 ਜਿਹੜੇ ਨੇ ਉਹ ਭੱਜ ਗਏ। ਹੂੰ ਉਹਨਾਂ ਕੋਲ ਏਡੇ ਏਡੇ ਚੱਕਰ ਜਿਹੇ ਆਉਂਦੇ ਨੇ, ਚੱਕਰ ਚਲਾਉਂਦੇ ਨੇ, ਤੇ ਮਾਰਨ ਤੇ ਹਰ ਵੱਢ ਕੇ ਲੈ ਹਾਂਜੀ ਗਏ। ਵੱਢ ਕੇ ਲੈ ਜਾਂਦਾ ਸੀ। ਉਹ ਜਨਾਬ ਉਸ ਨਾਲ ਮੁੜੇ ਵੀ ਆ ਗਿਆ ਘੋੜੀ ਤੇ। ਹੂੰ ਜਦੋਂ ਇਹ ਪਿੰਡ ਵੇਖਿਆ, ਉਹ ਨਿਜ਼ਾਮਦੀਨ ਉਹਦੇ ਨਾਂ ਸੀ, ਸੱਟ ਲੱਗੀ ਸਾਡਾ ਭਰਾ ਜਿਹੜਾ ਸੀ। ਅੱਛਾ ਉਹ ਕਹਿੰਦਾ ਕਿੱਧਰ ਨੂੰ? ਕਿਹੜਾ ਹੈਗਾ ਪੰਜ ਨੂੰ ਗਏ ਨੇ। ਉਹ ਘੋੜੀ ਭਜਾ ਲਈ। ਕਿਰਾਏ ਤੋਂ ਉਸ ਮਾਰਿਆ ਮੋਗੀ ਇੱਥੇ ਆਉਂਦੀ ਹੈ ਯੂਪੀ, ਅੱਛਾ ਰਾਈਫਲ ਨਾਲ। ਹੂੰ ਤੇ 2 ਭੱਜ ਗਏ। ਹੂੰ 2 ਦੀ ਵਧੀ ਹੁੰਦੀ ਹੈ ਨਾ, ਉਹ ਨਿਕਲ ਗਿਆ। ਐਸਾ ਹੋਇਆ ਸੀ। ਇਹ ਲੁੱਟ ਮਾਰ ਬਥੇਰੀ ਲੋਕਾਂ ਮੁਸਲਮਾਨਾਂ ਕੀਤੀ। ਨਹੀਂ ਫਿਰ ਜਦੋਂ ਇੱਥੇ ਦੂਸਰਾ ਜੂਆਂ ਵਾਲੀ ਦੇਖਣ ਵਾਲੀ ਦੱਸਦੇ ਨੇ। ਆਹੋ ਆ ਬੈਠੇ ਹਾਂ ਉੱਥੇ ਵੀ ਤੁਹਾਡਾ ਭਾਈ ਗਿਆ ਸੀ ਫਿਰ? ਉੱਥੇ ਗਿਆ ਸੀ ਤੇ ਮਾਰਿਆ ਸੀ ਫੈਰ ਕੇ ਦੂਜੇ ਨੂੰ। ਪਹਿਲਾ ਮਾਰਿਆ ਫੈਰ ਇੱਕ ਸ਼ਾਹ ਥਾਣੇਦਾਰ ਸੀ, ਹਾਂਜੀ। ਉਹਦੇ ਨਾਲ 5-6 ਸਿਪਾਹੀ ਸਨ। ਹੂੰ
ਉਹ ਨਾਲ ਗਏ ਤੇ ਇਹ ਆਇਆ ਨਵਾਂ ਤੋਂ ਉਹਨਾਂ ਪਤਾ ਲੱਗ ਗਿਆ ਥਾਣੇਦਾਰ ਨੂੰ ਇਹਨੂੰ ਆਂਦਾ ਆਟੋਰ ਆਖਾਂਗਾ ਮੈਂ ਤਾਂ ਜੇ ਕੱਲ੍ਹ ਆਇਆ ਤੇ ਬੜਾ ਆਗਰੇ ਨੱਸ ਕੇ ਆਇਆ ਸੀ ਇਹ। ਤੁਹਾਡਾ ਭਾਈ ਹਾਂਜੀ ਉੱਥੇ ਕੰਮ ਕਰਦਾ ਸੀ ਕੋਈ? ਫੌਜ ਸੀ ਇਹ ਫੌਜੀ ਸੀ। ਫੌਜੀ ਸੀ ਤੇ ਫੌਜ ਪਾਕਿਸਤਾਨ ਦੀ ਮੁਸਲਮਾਨ ਦੀ ਉਹਦੇ ਕੱਢਦਾ ਹੁੰਦੀ ਸੀ ਨਾ। ਇਹ 80-90 ਮਿਲ ਜਿਹੜੀ ਹਾਵੀ ਤੋਪ ਚੱਲਦੀ ਇਹਦਾ ਕਾਰੀਗਰ ਸੀ। ਅੱਛਾ ਜੇ ਲੈਣਾ ਉਹ ਆਏ ਕਰੇ ਨਾ ਅੱਲਾ ਕੀਤਾ ਤੇ ਉਹ ਜੋ ਸੱਜਾ ਠਾਂਡਾ ਟੁਰ ਗਿਆ ਮੁੜ ਇਹ ਮੁੜ ਨੀਵੇਂ ਥਾਂ ਬਹਿ ਕੇ ਫੈਰ ਮਾਰਿਆ ਵੱਜਾ ਡਰਾਈਵਰ ਨੂੰ ਕਾਰ ਦੇ ਵਿੱਚ ਜਿਹੜਾ ਡਰਾਈਵਰ ਜਿਹਦੇ ਵਿੱਚ ਲੂਸਗੰਜ ਰੱਖੀ ਜਾਂਦੇ ਅੱਛਾ ਉਹਨੂੰ ਵੱਜਾ ਫਿਰ ਦੂਸਰਾ ਮਾਰਿਆ ਜੋ ਡਰਾਈਵਰ ਨੂੰ ਵੱਜਾ ਤੇ ਪੈਂਚਰ ਹੋ ਗਈ ਗੱਡੀ ਉਹਨਾਂ ਦੀ ਪੈਂਚਰ ਹੋ ਗਈ ਮੁੜ ਮੁਸਲਮਾਨ ਕੁਹਾੜੀਆਂ ਸੋਟੇ ਲੈ ਕੇ ਕਈ ਲੁੱਟ ਮਾਰ ਕਰਨ ਵਾਲੇ ਜਨਾਨੀਆਂ ਵਿਚਾਰੀਆਂ ਦੇ ਕੱਪੜੇ ਖੋਣ ਵਾਲੇ ਕੋਈ ਚਾਲੂ ਜੋ ਹੋ ਗਏ ਤੇ ਮੁੜ ਜਦੋਂ ਚਾਲੂ ਬੰਦਾ ਹੋ ਜਾ ਮੁੜ ਨਾਲ ਉਹ ਜਿਹੇ ਸਾਡੇ ਵਰਗੇ ਪੱਠੇ ਪੁੱਠੀਆਂ ਦੇ ਖੋਲ ਹੋ ਜੋ ਕੋਈ ਉਹਨੂੰ ਆਪਣੇ ਭਰਾ ਦੇ ਉਹ ਜਿਹੜੇ ਜ਼ਖਮ ਲੱਗੇ ਸੀ ਉਹਨੂੰ ਉਹ ਨਹੀਂ ਸੀ ਭੁੱਲੇ। ਹਾਂ ਤੇ ਉਹ ਅੱਲਾ ਖੈਰ ਰੱਖੀ ਤੇ ਚਲੋ ਆ ਹੁਣ ਉਹ ਚੀਜ਼ ਨਹੀਂ ਹੋਇਆ ਗਾਜੀ ਹੋ ਕੇ ਫੌਤ ਹੋ ਗਿਆ। ਅੱਛਾ ਚੀਜ਼ ਨਹੀਂ ਹੋਇਆ ਉਹ ਜਰਮਨ ਦੇ ਜੰਗ 'ਚ ਵੀ ਲੜਦਾ ਰਿਹਾ। ਭਾਈ ਤੁਹਾਡਾ 7 ਰੁਪਏ ਦੀ ਨੌਕਰੀ ਦਾ 7-8 ਭਰਾ ਸੀ ਵੱਡਾ ਰਿਹਾ। ਅੱਛਾ ਤੁਹਾਡੇ ਤੋਂ ਕਿੰਨੇ ਨੰਬਰ ਤੇ ਸੀ ਉਹ? ਹਾਂ ਤੁਹਾਡੇ ਤੋਂ ਕਿੰਨਾ? ਮੇਰੇ ਤਾਂ ਸਾਰੇ ਹੀ ਵੱਡੇ। ਤੁਹਾਡੇ ਤੋਂ ਸਾਰੇ ਵੱਡੇ ਸੀ? ਸਾਰੇ ਵੱਡੇ ਮੈਂ ਹੀ ਛੋਟਾ। ਸਹੀ ਹੋ ਗਿਆ। ਅੱਛਾ ਬਜ਼ੁਰਗ ਜਦੋਂ ਘਰ ਆਇਆ ਹੋਣਾ ਭਾਈ ਤੁਹਾਡਾ ਹਾਂਜੀ ਉਹਨੇ ਕੀ ਆ ਕੇ ਦੱਸਿਆ ਕਿ ਕਿੰਨੇ ਕੁ ਬੰਦੇ ਮਰੇ ਸੀ? ਉਹ ਸਾਗਾ ਵੀ ਜਿਹੜੇ ਅੰਮ੍ਰਿਤਸਰ ਮਰੇ ਨਾ ਰਾਤ ਉੱਤੋਂ ਬੰਦਿਆਂ ਮਰਿਆਂ ਤੋਂ ਅਸੀਂ ਲੰਘ ਕੇ ਆਏ। ਅੰਮ੍ਰਿਤਸਰੋਂ ਮੁਸਲਮਾਨ ਮਰਿਆ ਸੀ? ਮੁਸਲਮਾਨ ਦੇ ਬੱਚੇ ਤੇ ਬੱਚੀਆਂ ਬਹੁਤ ਹੀ ਨੁਕਸਾਨ ਹੋਇਆ ਸੀ। ਉੱਥੋਂ ਆ ਕੇ ਮੁੜੇ ਸੇ ਕੀਤਾ ਸੀ ਉਹ ਵੇਖ ਕੇ ਤੇ ਫੇਰ ਗਿਆ ਸੀ ਕੰਮ ਹੋ ਗਈ। ਇੱਥੇ ਦੱਸਦੇ ਨੇ ਕਿ ਦੂਸਰਾ ਇੰਨਾ ਕੋਈ ਬੰਦਾ ਮਰਿਆ ਸੀ ਕਿ ਉਹ ਪੈਲੀ ਇੱਕ ਹਿਸਾਬ ਦੀ ਭਰ ਗਈ। ਇੱਥੇ ਬੜੇ ਮਰੇ ਸਨ ਇੱਥੇ ਬੰਦੂਕਾਂ ਕੋਲ ਬੰਦੂਕਾਂ। ਲੇਕਿਨ ਉਹਨਾਂ ਦਾ ਬੱਚਾ ਬੁੱਚਾ ਬਚ ਗਿਆ ਸੀ ਜਿਹੜਾ ਮੰਗਲ ਸਿੰਘ ਦਾ ਮੁੰਡਾ? ਉਹਦੇ ਜਿਹੜੇ ਪੁੱਤਰ ਸਨ ਉਹਦੇ ਟੁੱਟ ਗਏ ਪਟਿਆਲੇ ਦੀ ਰਿਆਸਤ ਵਿੱਚ ਪਹਿਲਾਂ ਹੀ ਆਪ ਵੀ ਹੋ ਗਿਆ ਸੀ। ਅੱਛਾ ਉਹਦੇ ਭਣੇਵੇਂ 2 ਇੱਥੇ ਮਰੇ ਸਨ। ਅੱਛਾ ਭਣੇਵੇਂ ਮਰੇ ਸੀ ਇੱਥੇ। ਸਹੀ ਹੋ ਗਿਆ ਸਹੀ ਹੋ ਗਿਆ। ਤੇ ਜਿਹੜਾ ਸ਼ਾਹ ਸੀ ਇੱਥੋਂ ਦਾ ਇੰਸਪੈਕਟਰ ਜੀ ਇਹਦਾ ਕੋਈ ਪਤਾ ਲੱਗਿਆ ਕਿੱਥੋਂ ਆਇਆ ਸੀ ਕਿੱਥੋਂ ਦਾ? ਇਹਦਾ ਕੋਈ ਪਤਾ ਨਹੀਂ ਨਸ਼ਹਿਰੇ ਲੱਗਾ ਸੀ ਇਹਦਾ ਨਹੀਂ ਪਤਾ ਕਿੱਥੋਂ ਦਾ। ਇਹਦਾ ਪਤਾ ਹੀ ਨਹੀਂ ਲੱਗਾ। ਇਹਦੀਆਂ ਬੜੀਆਂ ਸਟੋਰੀਆਂ ਅਸੀਂ ਸੁਣੀਆਂ ਕਿ ਇਹਨੇ ਆ ਕੇ ਇੱਧਰ ਬੜਾ ਅੰਨ ਮਚਾਇਆ ਸੀ। ਅੰਨ ਮਚਾਇਆ ਫੌਜੀ ਨਾਲ ਰਲ ਗਏ 2-3 ਲਟਾਇਰ ਜਿਹੜੇ ਹਨ ਤੇ 5-7 ਸਿਪਾਹੀ ਰਲ ਗਏ ਤੇ ਬੰਦੂਕਾਂ ਮਿਲ ਗਈਆਂ ਤੇ ਉਦੋਂ ਬੰਦੂਕਾਂ ਆਈ ਸਨ ਕੋਈ ਨਾ ਹੋਈਆਂ ਤੇ ਕੁਹਾੜੀਆਂ ਜਾਂ ਤਲਵਾਰਾਂ ਜਾਂ ਬਰਛੀਆਂ ਇਹੋ ਕੁਛ। ਹੁਣ ਉੱਥੇ ਇੱਕ ਪਿੱਪਲ ਕੋਲ ਖੜਾ ਸੀ ਇੱਥੇ ਤੋਂ ਫਾਇਰ ਕਰਨਾ ਤੇ ਮੁੱਦਿਆਂ ਹੋ ਜਾਣਾ। ਉਹ ਤਲਵਾਰ ਉਹਦੀ ਕਿੱਥੇ ਇੱਥੇ ਆਵੇਗੀ। ਇਸ ਤਰ੍ਹਾਂ ਹੀ ਹਾਂ ਇਹਦਾ ਮਤਲਬ ਫਿਰ ਜਦੋਂ ਇੱਥੇ ਹਮਲਾ ਹੋਇਆ ਉਸ ਤੋਂ ਬਾਅਦ ਫਿਰ ਕੰਮ ਕੀ ਗਿਆ? ਹਾਂਜੀ ਕੰਮ ਹੋ ਗਿਆ ਤਾਂ ਫੇਰ ਪਿੰਡ ਆ ਗਿਆ। ਅੱਛਾ ਸਿਰਫ ਬੰਦਿਆਂ ਨੂੰ ਮਾਰਨ ਜਾਂਦਾ ਸੀ ਕਿ ਲੁੱਟ ਲੁਟਈਆ ਵੀ ਕਰਦਾ ਸੀ? ਨਹੀਂ ਉਹ ਲੁੱਟ ਮਾਰ ਕੀਤੀ ਸੱਸ ਕੀਤੀ ਸੀ। ਕਿੰਨਾ ਕੁ ਲੁੱਟ ਕੇ ਲਿਆਇਆ? ਨਹੀਂ ਇਹ ਨਹੀਂ ਲਿਆਇਆ। ਇਹ ਕਿਸੇ ਬੰਦੇ ਨੂੰ ਦਿੱਤਾ ਇੱਕ ਤਰੋੜਾ ਪਤਾ ਨਹੀਂ ਉਹਦੇ ਸੋਨਾ ਸੀ ਪਤਾ ਨਹੀਂ ਉਹ ਪੈਸੇ ਸਨ ਉਹਨੂੰ ਤਰੋੜਾ ਦਿੱਤਾ ਸੀ ਕੱਢ ਕੇ। ਉਹ ਬੰਦਾ ਜਿਹੜਾ ਨਾ ਉਹ ਮੁੱਕਰ ਗਿਆ। ਅੱਛਾ ਪਿੰਡ ਦਾ ਹੀ ਸੀ? ਆ ਮੁੜ ਉਹਨੂੰ ਮਾਰਨ ਲੱਗਾ ਹੈ। ਇਹ ਉਹਨੂੰ ਮਾਰਛਣ ਲੱਗਾ ਸੀ। ਅੱਛਾ ਹਿੱਸਾ ਮੰਗਦਾ ਹੈ 92 ਦੇ ਤੇ ਉਹ ਮਾਰਛਣ ਲੱਗਾ ਤੇ ਉਹ ਸਾਡੇ ਬਾਪ ਦੇ ਪੈਰੀਂ ਪੈ ਗਿਆ। ਅੱਛਾ ਪਰ ਮੇਰਾ ਚਾਚਾ ਗਾਂ ਕੋਣੀ ਦਾ ਥੋੜਾ ਜਿਹਾ ਮੇਰੇ ਕੋਲ ਮਾਲ ਹੈ ਦੇ ਲੈ ਲੈ। ਇਹਨੂੰ ਆਖੋ ਮੈਨੂੰ ਮਾਰਨਾ। ਉਹ ਬਾਪ ਸਾਡੇ ਵਿੱਚ ਨੇ ਆਖਿਆ ਖਬਰਦਾਰ ਅੱਜ ਤੋਂ ਕਿ ਇਹ ਤੇ ਫੈਰ ਨਹੀਂ ਹੋਣਾ ਚਾਹੀਦਾ। ਜਾਂ ਕੋਈ ਬਹੁਤ ਮਜ਼ਾ ਹੁੰਦਾ ਤੈਨੂੰ ਆਹ ਡੱਕਣਾ ਨਹੀਂ ਸੀ। ਅੱਛਾ ਤੇ ਤੂੰ ਇਸ ਨਾ ਕਰ। ਉਹ ਜਿਹੜਾ ਨਾ ਇਸ ਮਰੋ ਥੋੜਾ ਜਿਹਾ ਜਿਹੜਾ ਮਾਲ ਸੀ ਉਹ ਵੀ ਨਹੀਂ ਸੀ ਲਿਆ ਅੰਦਰ ਮੰਦਰ। ਅੱਛਾ ਨਹੀਂ ਸੀ ਲਿਆ। ਤੇ ਉਹ ਜਿਹੜਾ ਬੰਦਾ ਜਿਹਨੇ ਨੱਪ ਲਿਆ ਸੀ ਮਾਲ ਉਹ ਵੀ ਉਤਰ ਹੀ ਗਿਆ। ਇੰਝ ਹੀ ਮਰਿਆ? ਇੰਝ ਮਰਿਆ ਕੋਈ ਸ਼ੈ ਨਹੀਂ ਉਹਦੀ ਵੀਰੇ। ਅੱਛਾ ਜਿਹੜਾ ਤੁਹਾਡਾ ਭਾਈ ਸੀ ਹਾਂਜੀ ਉਹ ਕਿੱਦਾਂ ਮਰਿਆ ਸੀ? ਭਾਈ ਸਾਡਾ ਬਿਮਾਰ ਹੋ ਕੇ ਮਰਿਆ ਸੀ। ਬਿਮਾਰ ਹੋ ਕੇ ਪੁੱਤਰ ਉਹਦਾ ਸੀ ਸਿਪਾਹੀ ਸੀ ਨੌਕਰੀ 'ਚ ਉਹ ਪਰਾਰ ਉਹ ਵੀ ਫੌਤ ਹੋ ਗਿਆ। ਅੱਛਾ ਪੁੱਤਰ ਵੀ ਫੌਤ ਹੋ ਗਿਆ? ਹਾਂ ਹੁਣ ਪੋਤਰੇ ਨੇ ਤਰਾਇਆ ਉਹਦੇ। ਅੱਛਾ ਪੋਤਰੇ ਨੇ ਤਰਾਇਆ। ਹਾਂ ਸਹੀ ਹੋ ਗਿਆ। ਤੇ ਭਰਾ ਤੁਹਾਡੇ ਨੇ ਕਦੀ ਇਹ ਨਹੀਂ ਕਿਹਾ ਕਿ ਵੀ ਮੈਂ ਬੜਾ ਗਲਤ ਕੀਤਾ ਉਸ ਵੇਲੇ? ਕਦੀ ਕੋਈ ਪਛਤਾਵਾ ਹੋਇਆ ਹੋਵੇ? ਦੇਖੋ ਜੀ ਪਛਤਾਵਾ ਇਹ ਸੀ ਵੀ ਉਹ ਸੀ ਨੌਕਰੀ ਉਹਦੀ ਪਹਿਲਾਂ ਦੀ ਫੌਜ 'ਚ 7 ਰੁਪਏ ਦਾ ਨੌਕਰ ਸੀ। ਉਦੋਂ ਨੌਕਰੀ 7 ਰੁਪਏ ਦੀ
ਤੇ ਉਸ ਤੋਂ ਬਾਅਦ ਨੌਕਰੀਆਂ ਵਧੀਆਂ ਗਈਆਂ ਤੇ ਪਾਕਿਸਤਾਨ ਬਣ ਗਿਆ। ਉਸ ਨੌਕਰੀ ਛੱਡ ਦਿੱਤੀ, ਚੁੱਪ ਕਰਕੇ ਸਫਾਈ ਕਰਦੇ ਸਫਾਈ ਕਰਦਾ ਰਿਹਾ। ਸਫਾਈ ਕਰਦੇ ਰਹੇ। ਕੰਮ ਵੀ ਵਾਹਵਾ ਚੱਲਿਆ ਸੀ ਤੇ ਵਿਹਲਾ ਹੀ ਰਹਿੰਦਾ ਸੀ, ਕਦੋਂ ਉਹ ਕੰਮ ਕਰਦਾ ਸੀ। ਸਹੀ ਹੋ ਗਿਆ। ਜਦੋਂ ਜੀ ਨਾਲ ਹੋਣ ਤੇ ਹੁਣ ਕੰਮ ਚੱਲਦੇ ਰਹਿੰਦਾ। ਅੱਛਾ ਬਜ਼ੁਰਗੋ, ਹੁਣ ਕਦੀ ਜਿਹੜੇ ਤੁਹਾਡੇ ਪਿੰਡ ਦੇ ਟੁਰ ਗਏ ਨੇ ਇੱਥੋਂ, ਹਾਂਜੀ ਤੁਹਾਡੇ ਯਾਰ ਬੇਲੀ, ਹਾਂ। ਉਹਨਾਂ ਦੀ ਕਦੀ ਯਾਦ ਆਈ ਹੈ? ਯਾਦ ਕੀ, ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ। ਅੱਟੋਂ ਦੇ ਨਾ ਖਾਦੇ ਆਉਣਾ ਤੇ ਨਾ ਜਾਣਾ, ਨਾ ਮੈਂ ਪੜਿਆ ਵਾਂ। ਅੱਛਾ। ਉਹ ਇੱਥੋਂ ਗਿਆ ਹੈ ਕੋਲੋ ਵਾਲੇ ਇੱਕ ਬਾਜਵਾ, ਹਾਂਜੀ ਦਿੱਲੀ। ਹਾਂਜੀ ਗਿਆ। ਉਸ ਇਹ ਗੱਲ ਆਖੀ ਹੈ ਬਈ ਉੱਥੇ ਮਿਲਿਆ ਉਹ ਮੁੰਡਾ ਸਾਡੇ ਪਿੰਡ ਦਾ, ਸਿੱਖਾਂ ਦਾ ਮੁੰਡਾ, ਤੁਹਾਡੀ ਉਮਰ ਦਾ। ਅੱਛਾ। ਉਹਦਾ ਕਿਹਾ ਯਾਰ ਤੂੰ ਕਿੱਥੋਂ ਆਇਆ? ਉਹਦਾ ਕਿਹਾ ਜਿਹੜੇ ਕੋਈ ਨਾਲੇ ਚ। ਉਹਦਾ ਕਿਹਾ ਕੋਈ ਹੋਰ ਪਿੰਡ ਨੇੜੇ। ਉਹ ਦੱਸਿਆ, ਪੁੱਛਿਆ ਜਿਹੜਾ ਪਤਾ ਸੀ, ਨਸ਼ਹਿਰੇ ਦਾ ਦੱਸਿਆ ਉਸ। ਅੱਛਾ। ਉਸ ਆ ਕੇ ਆਖਣ ਲੱਗਾ ਵੀ ਫਲਾਣਾ ਬੰਦਾ ਕੋਈ ਹੈ ਵਡੇਰਾ ਉਹਨਾਂ ਚੋਂ। ਉਸ ਆ ਕੇ ਇੱਕ ਹੈ ਵਡੇਰਾ, ਕੋਲ ਪੂਰਾ ਤਾਂ ਪਤਾ ਨਹੀਂ ਸਾਨੂੰ, ਪਰ ਵਡੇਰਾ ਹੈ ਇੱਕ। ਅੱਛਾ। ਉਹਦਾ ਕੰਮ ਮੈਨੂੰ ਮਲਾਈ ਯਾਰ। ਉਹ ਜਨਾਬ ਬਾਜਵੇ ਨੇ ਮੈਨੂੰ ਸੱਦਿਆ। ਕੋਈ ਨਾਲੇ ਉਹ ਜਿਹੜਾ ਆ ਕਾਨੂੰਨੀ ਬਣੀ। ਹਾਂਜੀ, ਵਾਪਰ ਡਾਊਨ। ਹਾਂ, ਉੱਥੇ ਮੈਂ ਗਿਆ ਕਿ ਜਾਣੂ ਸੀ ਮੇਰਾ ਅੱਗੇ ਉਹ। ਅੱਛਾ। ਉਹਦਾ ਕਿਹਾ ਵੀ ਤੇਰੀ ਯਾਰ ਸਲਾਮ ਜਾਈ ਇੱਕ ਬੇਲੀ ਤੇਰੇ ਦੀ ਮਹਿਕਾ ਦੀ। ਅੱਛਾ। ਅਗੇ ਸਿੱਖ ਦੀ ਉਹ ਨਾ ਖੁਰ ਗਈ, ਉਹ ਮੇਰੇ ਕੋਲ ਸੀ, ਉਹ ਹੁਣ ਘਰ ਪਿਆ ਸਰਨਾਮਾ ਜਿਹਾ। ਉਹ ਮੈਂ ਜਾ ਕੇ ਬਈ ਯਾਰ ਅਸੀਂ ਤੇ ਜਾਣੂ ਵਾਕਬ ਨਹੀਂ। ਬਈ ਜਦੋਂ ਸਿੱਖ ਟੁਰ ਗਏ ਤੇ ਪੂਰਾ ਪਤਾ ਨਹੀਂ, ਜਿਨ੍ਹਾਂ ਦਾ ਪਤਾ ਹੀ ਪਤਾ, ਜਿਨ੍ਹਾਂ ਦਾ ਕਹੇ ਉੱਥੇ ਜਾ ਕੇ ਜੰਮੇ ਨੇ, ਸਾਨੂੰ ਕੀ ਪਤਾ ਕੀ ਨਾ। ਉਹ ਆਖਾਂਗਾ ਨਹੀਂ ਮੈਂ ਦੱਸ ਬੈਠਾ ਮੈਂ ਉਹ ਵਡੇਰਾ। ਉਹ ਮੁੜ ਮੇਰੀ ਮੁਲਾਕਾਤ ਕਰਾਈ ਹੈ ਉੱਥੇ ਬਹਿ ਕੇ, ਉਹ ਜਿੱਥੇ ਕਾਰ ਖੜੀ ਆ ਉਹ ਸਾਹਮਣੇ। ਅੱਛਾ ਅੱਛਾ ਅੱਛਾ। ਉਹਦੇ ਨਾਲ ਬਾਜਵੇ ਨਾਲ, ਬਾਜਵੇ ਗੋਦ ਨਾਲ ਕੀਤੀ। ਉਹਨਾਂ ਕਿਹਾ ਵੀ ਸ਼ਾਹ ਮੁਹੰਮਦ ਨਾਂ ਦਾ ਸੇਠ ਬਲਾਦਰੀ ਹੈ ਤੇ ਉਹ ਜਾਣਦਾ ਬਹੁਤ ਜ਼ਿਆਦਾ। ਅੱਛਾ। ਉਹਦੇ ਨਾਲ ਮੋਬਾਇਲ ਸੀ ਉਹਦੇ ਕੋਲ, ਇਹਨਾਂ ਕੋਲ ਉਹ ਦੂਜਾ ਫੋਟੋ ਵਾਲਾ। ਹਾਂਜੀ। ਇੱਕ ਤੇ ਨਾਂ ਲਿਖ ਲਿਆ। ਹਾਂਜੀ। ਤੇ ਇੱਕ ਫੋਟੋ ਸਾਹਮਣੇ ਆ ਗਿਆ, ਸਾਹਮਣੇ ਸਾਹਮਣੇ ਹੁਣ ਗੱਲਾਂ ਅਸੀਂ ਕਰਦੇ ਰਹੇ। ਅੱਛਾ, ਕੀ ਗੱਲਾਂ ਕੀਤੀਆਂ ਉਹਨੇ? ਗੱਲਾਂ ਹੀ ਯਾਰ ਸਾਡੇ ਜਿਹੜੇ ਨੇ ਵੱਡੇ ਨਾ ਚੰਗਾ ਨਹੀਂ ਕੀਤਾ, ਕਲਮਾ ਪੜ੍ਹ ਨਹੀਂ ਦਿੰਦੇ ਹਾਂ, ਕਦੋਂ ਉੱਥੋਂ ਉੱਠ ਕੇ ਆਉਣਾ ਸੀ। ਹੁਣ ਅਸੀਂ ਕਲਮਾ ਪੜ੍ਹ ਲਈਏ ਨਾ, ਸਾਨੂੰ ਉੱਥੇ ਗਏ ਰਹਿਣ ਦੇਣਾ, ਨਾ ਇੱਥੇ ਰਹਿਣ ਦੇਣਾ। ਅੱਛਾ। ਇਹੋ ਜਿਹਾ ਪੋਤਾ ਸੀ, ਕੋਈ ਪਤਾ ਲੱਗਾ ਹੈ ਕਿਹਦਾ ਪੋਤਾ ਸੀ? ਉਹ ਤੇਜਾ ਸਿੰਘ ਦਾ ਪੁੱਤਰ। ਅੱਛਾ, ਤੇਜਾ ਸਿੰਘ ਦਾ। ਉਹਨੇ ਫਿਰ ਦੱਸਿਆ ਕਿਹੜੇ ਇਲਾਕੇ 'ਚ ਬੈਠੇ ਆ? ਉਹ ਰੱਖਿਆ ਅੱਗੇ ਮੈਂ ਕਿਹੜਾ ਨਾਂ ਲਿਆ ਸੀ ਰਿਆਸਤ ਦਾ? ਕਰਨਾਲ ਦੇ ਅੰਬਾਲੇ 'ਚ। ਅੱਛਾ, ਅੰਬਾਲੇ 'ਚ। ਅੰਬਾਲੇ 'ਚ ਬੈਠੇ। ਅੱਛਾ, ਅੰਬਾਲੇ 'ਚ ਬੈਠੇ ਨੇ। ਹਾਂ, ਉਸ ਵੇਲੇ ਸਾਰੇ ਵੀ ਅਸੀਂ ਨਹੀਂ, ਅਸੀਂ 3-4 ਘਰ ਉੱਥੇ ਬੈਠੇ ਹਾਂ, 2-3 ਘਰ ਤੇ ਕੋਈ 2 ਘਰ ਲਾਮੇ ਬੈਠੇ ਨੇ, ਉਹ ਵੀ ਹੁਣ ਵੱਧ ਬਣ ਗਏ ਹੋਣਗੇ। ਅੱਛਾ ਅੱਛਾ ਅੱਛਾ। ਚਲੋ, ਜਿੰਨੇ ਵੀ ਇੱਥੋਂ ਗਏ ਨੇ, ਜਿਨ੍ਹਾਂ ਤੁਸੀਂ ਨਾਲ ਜਿਹੜੇ ਤੁਹਾਡੇ ਨਾਲ ਖੇਲਦੇ ਰਹੇ ਨੇ ਬਚਪਨ 'ਚ, ਉਹ ਅਗਰ ਤੁਹਾਨੂੰ ਉਹ ਯਾਦ ਹੋਣਗੇ ਉਹਨਾਂ ਨੂੰ, ਹਾਂਜੀ ਯਾਰ ਜਿਵੇਂ ਅਸੀਂ ਕਰ ਰਹੇ ਹੋਵੇ ਉਹ ਕਰਦੇ। ਉਹਨਾਂ ਵਿੱਚੋਂ ਕੋਈ ਨਾ ਕੋਈ ਕਿਸੇ ਨੇ ਆਪਣੇ ਬੱਚਿਆਂ ਨੂੰ ਦੱਸਿਆ ਹੋਏਗਾ। ਦੱਸਿਆ ਤੇ ਤਾਂ ਹੀ ਉਸ ਵਕਤ ਪੁੱਛਿਆ ਨਾ। ਹਰ ਬੰਦਾ ਆਪਣੇ ਬੱਚਿਆਂ ਨੂੰ ਆਪਣੀ ਕਹਾਣੀ ਦੱਸਦਾ ਹੈ। ਹਾਂਜੀ। ਤੇ ਉਹਨਾਂ ਨੇ ਵੀ ਦੱਸੀ ਹੋਣੀ, ਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਨਜ਼ਦੀਕੀ ਬੇਲੀ ਸੀ ਨਾ, ਉਹਦੇ ਨਾਲ ਤੁਹਾਡਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਰਾਬਤਾ। ਤੇ ਹੋਰ ਕੋਈ ਸੁਨੇਹਾ ਦੇਣਾ ਤੇ ਉਹਨਾਂ ਨੂੰ ਦੇ ਦਿਓ, ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚ ਜਾਏਗਾ। ਸੁਨੇਹਾ ਹੁਣ ਕਿਹੜਾ ਦੇਣਾ? ਇਸਲਾਮ ਦਾ ਹੀ, ਹੋਰ ਕੀ ਹੈ। ਹੁਣ ਮੇਰੇ ਕੋਲ ਹੁੰਦਾ ਤਾਂ ਉਹਦਾ ਨਾਂ ਦਾ ਵੀ ਪਤਾ ਲੱਗ ਜਾਣਾ, ਲੈ ਜੀ ਆਹ ਨਾਂ ਦਾ ਬੰਦਾ। ਉਹ ਹੁਣ ਉਹਦੇ ਘਰ ਪਈ ਹੈ ਕਾਪੀ ਜੀ। ਅੱਛਾ ਅੱਛਾ। ਜਿਹਦੇ ਉੱਤੇ ਲਿਖਿਆ ਸੀ। ਚਲੋ, ਪੂਰੇ ਪਿੰਡ ਵਾਲਿਆਂ ਨੂੰ ਸੁਣਾ ਦੇ ਦਿਓ ਜਿਹੜੇ ਇੱਥੋਂ ਗਏ ਨੇ। ਹਾਂ, ਉਹਨਾਂ ਸਾਰਿਆਂ ਨੂੰ ਸਲਾਮ ਦੁਆ ਦੇ ਦਿਓ। ਚਲੋ ਜੀ, ਸਲਾਮ ਦਾ ਦੇ ਛੱਡਿਆ ਜੀ। ਸਾਰੇ ਜਿਹੜੇ ਸਾਡੇ ਪਿੰਡ ਦੇ ਗਏ ਨੇ ਸਾਰਿਆਂ ਨੂੰ ਸਲਾਮ ਦਾ। ਸ਼ਾਨੂ ਮੇਰਾ ਬੇਲੀ ਸੀ ਬੜਾ, ਤਾਰਾ ਸਿੰਘ ਦਾ। ਅੱਛਾ। ਉਹਨਾਂ ਉਹ ਬਹੁਤੇ ਬੇਲੀ ਰਲ ਕੇ ਵਿੱਚੋਂ ਜਿਹੜੇ ਅਸੀਂ ਰਲ ਕੇ ਆ ਬੈਠੇ ਸੀ। ਇੱਥੇ ਰੋਟੀ ਆ ਗਈ ਤੇਰੇ ਵੱਲੋਂ, ਇੱਥੇ ਬੈਠ ਖਾ ਲਈ। ਵਾਹ, ਉਦੋਂ ਕੋਈ ਫਰਕਾ ਨਹੀਂ ਸੀ ਨਾ। ਉਦੋਂ ਇੰਨਾ ਸਾਨੂੰ ਕੋਣੀ ਵੱਡੇ ਭਾਵੇਂ ਸੰਗਾ ਰੱਖਦੇ ਹਨ। ਸਾਡੀ ਜਿਹੜੀ ਮੰਡੀਰ ਪਾਰਟੀ ਸੀ ਨਾ, ਉਹ ਇਹਨਾਂ ਨਾਲ ਖਾ ਪੀ ਲਈਦਾ ਹਨ। ਸ਼ਰਾਬ ਪੀਣ ਵਾਲੇ ਅਸੀਂ ਨਹੀਂ ਸਾਂ। ਸ਼ਰਾਬ ਨਹੀਂ ਪੀਤਾ। ਸਹੀ ਹੋ ਗਿਆ, ਸਹੀ ਹੋ ਗਿਆ। ਮਗਰੋਂ ਵੀ ਨਹੀਂ ਪੀਤਾ। ਠੀਕ ਹੋ ਗਿਆ ਬਜ਼ੁਰਗੋ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਮਾਸ਼ਾਅੱਲਾ। ਗੱਲਾਂ ਤੇ ਮੁੱਕ ਨਹੀਂ ਸਕਦੀਆਂ, ਭਾਵੇਂ ਗੱਲਾਂ ਜੀ ਭਾਵੇਂ 2 ਦਿਨ ਬੈਠੇ ਰਹੇ ਤੇ ਮੁੱਕਦੀਆਂ ਨਹੀਂ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅੱਲਾ ਖੈਰ ਰੱਖੀ ਨਾ। ਹਾਂਜੀ। ਚਲੋ, ਜੇ ਤੁਹਾਡੇ ਇੱਥੋਂ ਸਲਾਮ ਦਾ ਉਹਨਾਂ ਨੂੰ ਅੱਪੜ ਜਾਂਦੀਆਂ ਨੇ। ਹਾਂਜੀ। ਤੇ ਹਜ਼ੂਰ ਸਾਰਿਆਂ ਨੂੰ ਸਲਾਮ ਦਾ ਅੱਪੜ ਜਾਏ। ਜ਼ਰੂਰ ਜੀ, ਇਨਸ਼ਾਅੱਲਾ ਜ਼ਰੂਰ ਉੱਪੜੇਗੀ। ਰਾਬਤਾ ਵੀ ਕਰਨਗੇ ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਆ ਕੇ
ਤੁਹਾਡੀ ਗੱਲ ਕਰਵਾਈ ਹੈ ਉਹਨਾਂ ਦੇ ਨਾਲ। ਚਲਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।